ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਰੇ ਸਰੋਤੇ ਜਿੰਨੇ ਵੀ ਸਾਡੇ ਸੁਣ ਰਹੇ ਹੈਗੇ। ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ 'ਤੇ, ਘਰਾਂ 'ਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 12 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਤੁਸੀਂ ਇਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਫ੍ਰੀ ਕੋਟ ਲੈ ਸਕਦੇ ਹੋ। ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਬੀਸ ਦਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਹੈ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਅਤੇ ਹੋਰ ਮੇਕ ਮਾਡਲਸ ਦੇ ਨਵੇਂ ਪੁਰਾਣੇ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਅੱਜ ਹੀ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-700-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਆਪਾਂ ਜਿਹੜੇ ਮੁਲਕ ਤੋਂ ਆਏ ਹਾਂ ਉੱਥੇ ਤਾਂ ਸੁਣਦੇ ਹੁੰਦੇ ਆ ਵੀ ਬਹੁਤ ਵਾਰੀ ਜਿਹੜੇ ਐਗਜ਼ਾਮ ਆ ਉਹਨਾਂ ਦੇ ਵਿੱਚ ਜਿਹੜੀ ਆ ਚੀਟਿੰਗ ਹੁੰਦੀ ਹੈਗੀ ਆ, ਨਕਲ ਹੁੰਦੀ ਆ। ਸੋ ਅੱਜ USA ਦੇ ਵਿੱਚ ਮੇਨ ਖਬਰ ਇਹ ਬਣੀ ਹੋਈ ਆ ਵੀ ਜਿਹੜੇ ਐਕਟਰੈਸਿਸ ਫੈਲਿਸਿਟੀ ਹਫਮੈਨ ਅਤੇ ਲੌਰੀ ਲੌਲਿਨ ਜਿਹੜੇ ਆ ਇਹ ਦੋਨੋਂ ਹੀ ਇਹਨਾਂ ਨੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਟੌਪ ਨੌਚ ਯੂਨੀਵਰਸਿਟੀਆਂ ਜਿਹੜੀਆਂ USA ਦੀਆਂ ਹੈਗੀਆਂ, ਜਿਸ ਤਰ੍ਹਾਂ ਕਿ ਯੇਲ, ਸਟੈਨਫੋਰਡ, ਜਾਰਜ ਟਾਊਨ, ਇੱਦਾਂ ਦੀਆਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਇਹਨਾਂ ਦੇ ਵਿੱਚ ਬੇਸਿਕਲੀ ਦਾਖਲਾ ਦਿਵਾਉਣ ਦੇ ਲਈ ਅਲੀਟ ਕਾਲਜਿਸ ਦੇ ਵਿੱਚ ਜਿਹੜੀਆਂ ਬਰਾਈਬਰੀਜ਼, ਕਰਪਸ਼ਨ, ਇੱਕ ਹਿਸਾਬ ਦੇ ਨਾਲ ਰਿਸ਼ਵਤ ਜਿਹੜੀ ਆ ਉਹ ਦਿੰਦੇ ਰਹੇ। ਅਪ ਟੂ $6 ਮਿਲੀਅਨ ਤੱਕ ਜਿਹੜੀ ਆ ਉਹਨਾਂ ਨੇ ਦਿੱਤੀ ਆ। ਇਹ ਪਹਿਲਾਂ ਵੀ ਜਿਹੜੀ ਹਰਜੋਤ ਸਿੰਘ ਜੀ ਦੱਬੇ ਸੁਰਾਂ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਹੁੰਦੀ ਸੀ ਵੀ ਜਿਹੜੇ ਅਮੀਰ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਵਧੀਆ ਕਾਲਜਿਸ, ਬੇਸਿਕਲੀ ਪਬਲਿਕ ਸਕੂਲਾਂ ਤੋਂ ਜਾਂ ਉਹਨਾਂ ਕਾਲਜਿਸ ਜਿਹੜੇ ਉਹਨਾਂ ਦੇ ਇਰਦ ਗਿਰਦ ਪੈਂਦੇ ਉਹਨਾਂ ਦੀ ਥਾਂ 'ਤੇ ਜਿਨ੍ਹਾਂ ਦੀ ਰੈਪੂਟੇਸ਼ਨ ਆਈਵੀ ਲੀਗ ਜਿਹੜੇ ਕਾਲਜਿਸ ਉਹਨਾਂ ਦੇ ਵਿੱਚ ਪਾਉਣ ਦੀ ਜਿਹੜੀ ਗੱਲ ਚੱਲਦੇ ਆ। ਸੋ ਇਹ ਕਹਿੰਦੇ ਇੱਕ ਨੇਸ਼ਨ ਵਾਈਡ ਸਕੈਮ ਐਡਮਿਸ਼ਨ, ਕਾਲਜ ਐਡਮਿਸ਼ਨ ਜਿਹੜਾ ਸਕੈਮ ਆ ਇਸ ਟਾਈਮ ਸਾਹਮਣੇ ਨਿਕਲ ਕੇ ਆਇਆ ਆ। ਬਹੁਤ ਸਾਰੇ ਜਿਹੜੇ ਉਹ ਵਿਦਿਆਰਥੀ ਇਸ ਦੇ ਵਿੱਚ ਠੱਗੇ ਹੋਏ ਮਹਿਸੂਸ ਜਿਹੜੇ ਉਹ ਆਪਣੇ ਆਪ ਨੂੰ ਕਰ ਰਹੇ ਹੋਣਗੇ ਵੀ ਯਾਰ ਹੋ ਸਕਦਾ ਵੀ ਜੇ ਇਹਨਾਂ ਨੇ ਰਿਸ਼ਵਤ ਨਾ ਦਿੱਤੀ ਹੁੰਦੀ ਤਾਂ ਅਸੀਂ ਕਿਸੇ ਚੰਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਹੋਣਹਾਰ ਵਿਦਿਆਰਥੀ ਉੱਥੇ ਪਹੁੰਚ ਜਾਂਦੇ ਤਾਂ ਅੱਜ ਉਹਨਾਂ ਦਾ ਕਰੀਅਰ ਜਿਹੜਾ ਆ ਕਿਸੇ ਹੋਰ ਪਾਸੇ ਹੁੰਦਾ। ਸੋ ਕਹਿੰਦੇ ਵੀ ਲੰਮੇ ਸਮੇਂ ਤੋਂ ਇਸ ਦੀ ਜਿਹੜੀ ਜਾਂਚ ਆ ਉਹ ਫੈਡਰਲ ਅਫਸਰਾਂ ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਅਤੇ 50 ਤੋਂ ਵੱਧ ਲੋਕ ਜਿਹੜੇ ਆ ਚੀਫ ਐਗਜ਼ੀਕਿਊਟਿਵਜ਼ ਅਤੇ ਇਹ ਜਿਹੜੀਆਂ ਖਾਸ ਕਰਕੇ ਇਹ ਜਿਹੜੇ ਹਾਲੀਵੁੱਡ ਅਲੀਟ ਆ ਜਿਹੜਾ ਇਹਨਾਂ ਦਾ ਨਾਮ ਇਸ ਦੇ ਵਿੱਚ ਜਿਹੜਾ ਆਇਆ ਆ, ਜਿਨ੍ਹਾਂ ਨੂੰ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਜਿਹੜੇ ਮੁਤਾਬਕ ਇਹਨਾਂ ਦੇ ਉੱਤੇ ਚਾਰਜਿਸ ਜਿਹੜੇ ਆ ਉਹ ਮੜੇ ਗਏ ਨੇ। ਜੀ ਬਿਲਕੁਲ। ਜਿਹੜੀ ਐਕਟਰੈਸ ਲੌਰੀ ਲੌਲਿਨ ਆ ਉਹਨੇ ਤਾਂ ਜਿਹੜਾ ਇੱਕ ਸਰੋਤੇ ਨੂੰ ਯਾਦ ਹੋਊਗਾ ਫੁੱਲ ਹਾਊਸ ਕਰਕੇ ਇੱਕ ABC ਦੀ ਸਿਟਕੌਮ ਆ, ਉਹਦੇ ਵਿੱਚ ਔਂਟ ਬੈਕੀ ਕਰਕੇ ਜਿਹੜਾ ਆ ਇਹਨੂੰ ਜਾਣਿਆ ਜਾਂਦਾ ਹੈਗਾ ਅਤੇ ਉਸ ਨੇ ਕਹਿੰਦੇ ਵੀ $5 ਲੱਖ ਤੱਕ ਜਿਹੜੀ ਆ ਰਿਸ਼ਵਤ ਦਿੱਤੀ ਆਪਣੀਆਂ ਦੋਨੋਂ ਹੀ ਜਿਹੜੀਆਂ ਲੜਕੀਆਂ ਆ ਉਹਨਾਂ ਨੂੰ USC ਕ੍ਰਿਊ ਟੀਮ ਦੇ ਵਿੱਚ ਰਿਕਰੂਟ ਕਰਨ ਦੇ ਲਈ। ਦੇਖ ਲਓ, ਤੁਸੀਂ ਦੇਖੋ ਵੀ ਅੱਗੇ ਜਿਹੜੇ ਵਿਦਿਆਰਥੀਆਂ ਦੇ ਭਵਿੱਖ ਦੇ ਲਈ ਉੱਥੇ ਐਗਜ਼ੀਕਿਊਟਿਵ ਬੈਠੇ ਆ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ, ਉਹ ਰਿਸ਼ਵਤ ਲੈ ਕੇ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਭਵਿੱਖਾਂ ਨੂੰ ਤਾਰਪੀਡੋ ਜਿਹੜੇ ਆ ਉਹ ਕਰ ਰਹੇ ਆ ਅਤੇ ਇੱਦਾਂ ਲੋਕਾਂ ਦੇ ਕੋਲੋਂ ਡਾਲਰ ਲੈ ਕੇ ਅਤੇ ਉਹਨਾਂ ਦੇ ਜਿਹੜੇ ਵਿਦਿਆਰਥੀ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਇੱਦਾਂ ਐਡਮਿਸ਼ਨਾਂ ਜਿਹੜੀਆਂ ਦਵਾ ਰਹੇ ਆ। ਸੋ $5 ਲੱਖ ਕੋਈ ਘੱਟ ਥੋੜ੍ਹੀ ਹੁੰਦਾ ਆ ਜੋਤ ਸਿੰਘ ਜੀ ਵੀ ਉੱਥੇ ਕਿੰਨੇ ਜਾਣਿਆਂ ਦਾ ਹੁੰਦਾ ਆ। ਪਰ ਅਫਸੋਸ ਵਾਲੀ ਨਾਲ ਦੇ ਨਾਲ ਜਿਹੜੀ ਜ਼ਿਕਰਯੋਗ ਗੱਲ ਇਹ ਵੀ ਆ, ਇਹ ਉਹੀ ਲੋਕ ਨੇ ਬਾਅਦ 'ਚ ਹਾਲੀਵੁੱਡ ਅਲੀਟ ਜਿਹੜੇ ਹੋਰ ਕਈ ਚੀਜ਼ਾਂ ਦੇ ਖਿਲਾਫ ਫਿਰ ਆਪਣੀ ਜਿਹੜੀ ਆਵਾਜ਼ ਉਠਾਉਂਦੇ ਆ ਅਤੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਜਿਹੜਾ ਕਦੀ ਨਾ ਕਦੀ ਇਹ ਭੁੱਲ ਹੀ ਜਾਂਦੇ ਆ ਵੀ ਆਪ ਕੀ ਜਿਹੜੇ ਇਹ ਚੰਨ ਜਿਹੜੇ ਹਿਸਾਬ ਦੇ ਨਾਲ ਇਹ ਕਰਤੂਤਾਂ ਜਿਹੜੀਆਂ ਉਹ ਕਰ ਰਹੇ ਨੇ। ਜੀ
ਤੇ ਅਗਲੀ ਅਗਲੀ ਖਬਰ ਜਿਹੜੀ ਆ 에ਅਰਲਾਈਨ ਦੇ ਨਾਲ ਰਿਲੇਟਡ ਹੈਗੀ ਆ ਜੀ। ਪਿਛਲੇ ਜਿਵੇਂ ਪਤਾ ਹੀ ਆ ਕੁਝ ਦਿਨ ਪਹਿਲਾਂ ਜਿਹੜਾ ਇਥੀਓਪੀਅਨ ਦਾ 에ਅਰਲਾਈਨ ਕ੍ਰੈਸ਼ ਹੋਇਆ ਸੀ, ਜਿਹਦੇ ਵਿੱਚ 156-57 ਲੋਕਾਂ ਦੀ ਮੌਤ ਹੋ ਗਈ ਸੀ। ਉਹ ਤੋਂ ਬਾਅਦ ਹੁਣ ਜਿਹੜਾ ਉਹ ਪਲੇਨ ਸੀਗਾ 737 MAX 8 ਉਹ ਬਹੁਤ ਸਾਰੇ ਮੁਲਕਾਂ ਨੇ ਗਰਾਊਂਡ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਬਿਲਕੁਲ ਜੀ। ਯੂਕੇ ਨੇ 에ਅਰ ਸਪੇਸ ਦੇ ਵਿੱਚ ਆਪਣੀ 에ਅਰ ਸਪੇਸ ਦੇ ਵਿੱਚ ਇਸ ਜਹਾਜ਼ ਦਾ ਆਉਣਾ ਜਾਣਾ ਜਿਹੜਾ ਪੂਰੀ ਤਰ੍ਹਾਂ ਦੇ ਉੱਤੇ ਬੈਨ ਕਰ ਦਿੱਤਾ ਆ। ਆਈਸਲੈਂਡ, ਜਰਮਨੀ ਹੁਣ ਇਸ ਲਿਸਟ ਦੇ ਵਿੱਚ ਜਿਹੜੇ ਆ ਉਹ ਸ਼ਾਮਿਲ ਹੋ ਚੁੱਕੇ ਆ। ਇੰਡੋਨੇਸ਼ੀਆ, ਚਾਈਨਾ ਨੇ ਆਲਰੇਡੀ ਜਿਹੜੇ ਆ ਉਹਨਾਂ ਨੂੰ ਜਿਹੜਾ ਗਰਾਊਂਡ ਜਿਹੜਾ ਉਹ ਕਰ ਦਿੱਤਾ ਸੀਗਾ। ਫਰਾਂਸ ਦੀ ਏਵੀਏਸ਼ਨ ਅਥਾਰਟੀ ਆ ਉਹਨਾਂ ਨੇ ਜਿਹੜਾ ਬੋਇੰਗ ਦਾ 737 MAX 8 ਆ ਉਸ ਨੂੰ ਜਿਹੜਾ ਆ ਉਹ ਡਾਊਨ ਕਰ ਦਿੱਤਾ ਆ। 에ਅਰ ਸਪੇਸ ਵੀ ਨਹੀਂ ਯੂਜ਼ ਕਰਦੇ, 에ਅਰ ਸਪੇਸ ਵੀ ਨਹੀਂ, ਬਿਲਕੁਲ ਉਹਨਾਂ ਨੂੰ ਡਾਊਨ ਤਾਂ ਕੀਤਾ ਹੀ ਕੀਤਾ ਉਹਨਾਂ ਨੇ। 에ਅਰ ਸਪੇਸ ਵੀ ਨਹੀਂ ਜਿਹੜੀ ਉਹ ਬੰਦ ਕਰ ਦਿੱਤੀ ਆ। ਆਇਰਲੈਂਡ ਨੇ ਟੈਂਪਰੇਰਲੀ ਜਿਹੜਾ ਉਹ ਸਸਪੈਂਡ ਕਰ ਦਿੱਤਾ। ਉੱਧਰ ਬੋਇੰਗ ਅਜੇ ਵੀ ਆਪਣੇ ਇਹਨਾਂ ਜਹਾਜ਼ਾਂ ਦੇ ਵਿੱਚ 737 MAX ਜੈਟ ਜਿਹੜੇ ਹੈਗੇ ਆ 8 ਉਹਨਾਂ ਦੇ ਵਿੱਚ ਪੂਰਾ ਭਰੋਸਾ, ਪੂਰਾ ਵਿਸ਼ਵਾਸ ਜਿਹੜਾ ਆ ਉਹ ਦਿਖਾ ਰਿਹਾ। ਅਤੇ ਕਹਿੰਦੇ ਕਿਸੇ ਨਵੀਂ ਗਾਈਡੈਂਸ ਦੀ ਜਿਹੜੀ ਆ ਉਹ ਜਿਹੜੀ ਆ ਜ਼ਰੂਰਤ ਨਹੀਂ ਹੈਗੀ ਆ। ਥੋੜ੍ਹੇ ਦਿਨ ਪਹਿਲਾਂ 2 ਹਫ਼ਤੇ ਪਹਿਲਾਂ ਹੀ ਕਹਿੰਦੇ ਵੀਅਤਨਾਮ ਨੂੰ ਜਿਹੜੇ ਬੋਇੰਗ 737 ਜਹਾਜ਼ ਜਿਹੜੇ ਉਹ ਵੇਚੇ ਗਏ ਸੀਗੇ ਅਤੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਉੱਥੇ ਜਿਹੜੇ ਉਹ ਮੌਜੂਦ ਸੀਗੇ। $12 ਬਿਲੀਅਨ ਦੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਉਹ ਵੇਚੇ ਸੀਗੇ। ਸੋ ਇਸ ਦੇ ਨਾਲ ਬਹੁਤ ਸਾਰੇ ਹੁਣ ਅਮਰੀਕਾ ਦੇ ਵਿੱਚੋਂ ਵੀ ਜਿਹੜੀਆਂ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ, ਜਿਨ੍ਹਾਂ 'ਚ ਐਲਿਜ਼ਾਬੈਥ ਵਾਰਨ, ਡਾਇਨ ਫਾਈਨਸਟਾਈਨ, ਕਮਲਾ ਹੈਰਿਸ ਅਤੇ ਹੋਰ ਕਈ ਸੈਨੇਟਰ ਰਿਪਰੈਜ਼ੈਂਟੇਟਿਵ ਜਿਹੜੇ ਉਹ ਕਹਿ ਰਹੇ ਆ ਵੀ ਜਿੰਨੀ ਦੇਰ ਤੱਕ ਇਹਨਾਂ ਦੀ ਕਹਿ ਲਓ ਵੀ ਸ਼ਿਓਰ ਨਹੀਂ ਹੋ ਜਾਂਦਾ, ਵੀ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਵੀ ਇਹ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਅਮਰੀਕੀ ਨਾਗਰਿਕਾਂ ਨੂੰ ਇੱਕ ਹਿਸਾਬ ਦੇ ਨਾਲ ਜੋਖਮ ਦੇ ਵਿੱਚ ਜਿਹੜਾ ਰਿਸਕ ਦੇ ਉੱਤੇ ਨਾ ਪਾਇਆ ਜਾਵੇ ਅਤੇ ਇਹਨਾਂ ਜਹਾਜ਼ਾਂ ਨੂੰ ਇੱਕ ਹਿਸਾਬ ਦੇ ਨਾਲ ਗਰਾਊਂਡ ਜਿਹੜਾ ਆ ਉਹ ਕੀਤਾ ਜਾਵੇ। ਸੋ ਬਿਲਕੁਲ ਫਲਾਈਟ ਅਟੈਂਡੈਂਟ ਯੂਨੀਅਨਸ ਜਿਹੜੀਆਂ ਆ ਉਹਨਾਂ ਨੇ ਵੀ ਜਿਹੜਾ FAA ਆ ਅਤੇ ਉਹਨਾਂ ਨੂੰ ਕਹਿ ਦਿੱਤਾ ਆ ਵੀ ਸਾਡਾ ਜਿਹੜਾ ਕੰਸਰਨ ਬਹੁਤ ਆ ਵੀ ਈਵਨ ਦੋ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਸਾਨੂੰ ਜਿਹੜਾ ਆ ਇਹਨਾਂ ਪਲੇਨਾਂ 'ਤੇ ਚੜ੍ਹਨ ਤੋਂ ਡਰ ਲੱਗਦਾ ਹੈਗਾ ਆ। ਇਸੇ ਤਰ੍ਹਾਂ ਆਇਰਲੈਂਡ ਨੇ ਵੀ ਜਿਹੜੇ ਆ ਬੋਇੰਗ 737 MAX ਟੈਂਪਰੇਰਲੀ ਬੰਦ ਕਰ ਦਿੱਤੇ ਹੈਗੇ ਆ। ਸੋ ਬਿਲਕੁਲ ਇਸੇ ਦੇ ਚੱਲਦਿਆਂ ਬੋਇੰਗ ਦਾ ਜਿਹੜਾ ਸਟਾਕ ਆ ਪੂਰੀ ਤਰ੍ਹਾਂ ਥੱਲੇ ਨੂੰ ਨੋਜ਼ ਡਾਈਵ ਜਿਹੜਾ ਹਰਜੋਤ ਸਿੰਘ ਜੀ ਉਹ ਵੀ ਕਰਦਾ ਜਿਹੜਾ ਨਜ਼ਰ ਆ ਰਿਹਾ ਆ। ਆਲਰੇਡੀ ਅੱਜ ਦੇ ਕਹਿੰਦੇ ਆ ਦਿਨ ਦੇ ਵਿੱਚ $25 ਜਿਹੜੀ ਕੀਮਤ ਤਕਰੀਬਨ 6.5% ਜਿਹੜਾ ਸਟਾਕ ਆ ਉਹਨਾਂ ਦਾ ਜਿਹੜਾ ਉਹ ਥੱਲੇ ਗਿਆ ਆ। ਲਓ ਜੀ $1 ਹੋਰ ਜਿਹੜਾ ਥੱਲੇ ਚਲਾ ਗਿਆ। ਸੋ ਐਵਰੀ ਮਿੰਟ ਐਵਰੀ ਸੈਕਿੰਡ ਜਿਹੜਾ ਬੋਇੰਗ ਆ ਇਸ ਟਾਈਮ ਘਾਟੇ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਸ ਦੇ ਕਰਕੇ ਕਾਫੀ ਵੱਡਾ ਜਿਹੜਾ ਅਸਰ ਪਿਆ ਆ। ਪਰ ਕਿਤੇ ਨਾ ਕਿਤੇ ਜਾਂਚ ਦੀ ਤਾਂ ਜੋ ਵੀ ਜਿਹੜੀ ਵੀ ਇਹ ਪ੍ਰੋਬਲਮ ਆ ਉਸ ਦਾ ਸੋਲਿਊਸ਼ਨ ਜਲਦੀ ਲੱਭਣਾ ਚਾਹੀਦਾ ਆ, ਕਿਉਂਕਿ ਬਹੁਤ ਸਾਰੇ ਜਹਾਜ਼ ਇਹਨਾਂ ਦੇ ਜਿਹੜੇ ਇਹ ਵਿਕੇ ਹੋਏ ਨੇ, ਚੱਲ ਰਹੇ ਨੇ ਕਿ ਕਿੱਥੇ ਕੋਤਾਹੀ ਜਿਹੜੀ ਉਹ ਹੋ ਰਹੀ ਆ, ਕੋਈ ਟੈਕਨੀਕਲ ਫਾਲਟ ਆ ਜਾਂ ਪਾਇਲਟ ਜਿਹੜਾ ਕੁਛ ਗੜਬੜ ਕਰ ਰਿਹਾ ਆ। ਇੱਕ ਚੀਜ਼ ਹੋਰ ਹਰਜੋਤ ਸਿੰਘ ਜੀ ਇਸ ਦੇ ਵਿੱਚ ਸੁਣਨ ਨੂੰ ਮਿਲ ਰਹੀ ਆ ਖਾਸ ਕਰਕੇ ਵੀ ਜਿਹੜੇ ਕਿਉਂਕਿ ਹੁਣ ਨਵੀਂ ਤਕਨੀਕ, ਨਵੀਂ ਟੈਕਨੋਲੋਜੀ ਦੇ ਨਾਲ ਬੜੇ ਹੋਏ ਜਹਾਜ਼ਾਂ ਦੇ ਵਿੱਚ ਆਟੋ ਪਾਇਲਟ ਬਹੁਤ ਜ਼ਿਆਦਾ ਵਰਤਿਆ ਕਹਿੰਦੇ ਜਾਂਦਾ ਆ। ਅਤੇ ਕਈ ਥਾਵਾਂ ਤੋਂ ਇਹ ਵੀ ਗੱਲਾਂ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਨੇ ਵੀ ਬਹੁਤ ਵਾਰੀ ਜਿਹੜੇ ਪਾਇਲਟ ਆ, ਦੇਖੋ ਇੱਕ ਤਾਂ ਪਾਇਲਟ ਬਹੁਤ ਜ਼ਿਆਦਾ ਯੂਜ਼ ਤੋਂ ਵੱਧ ਜਿਹੜੇ ਵਰਤੇ ਜਾਂਦੇ ਨੇ ਕਿਉਂਕਿ ਜਿੰਨਾ ਆਪਣਾ 에ਅਰ ਟ੍ਰੈਫਿਕ ਹਰ ਇੱਕ ਪਾਸੇ ਜਿਹੜਾ ਆ ਉਹ ਚੱਲ ਰਿਹਾ ਆ ਅਤੇ ਪਾਇਲਟ ਉਨੇ ਜ਼ਿਆਦਾ ਨਵੇਂ ਰਿਕਰੂਟ ਜਿਹੜੇ ਉਹ ਨਹੀਂ ਆ ਰਹੇ। ਸੋ ਉਹਦੇ ਕਰਕੇ ਉਹ ਓਵਰਬਰਡਨ ਨੇ, ਟਾਇਰਡ ਹੁੰਦੇ ਨੇ ਅਤੇ ਆਟੋ ਪਾਇਲਟ ਦਾ ਸਹਾਰਾ ਕਿਤੇ ਨਾ ਕਿਤੇ ਜ਼ਿਆਦਾ ਲੈਂਦੇ ਨੇ। ਕਹਿੰਦੇ ਲੈਂਡਿੰਗ ਵੇਲੇ ਵੀ ਅਤੇ ਜਦੋਂ ਜਹਾਜ਼ ਨੂੰ ਚਾੜ੍ਹਿਆ ਜਾਂਦਾ ਆ, ਹਵਾ ਦੇ ਵਿੱਚ ਉਡਾਇਆ ਜਾਂਦਾ ਆ, ਉਸ ਟਾਈਮ ਵੀ ਆਟੋ ਪਾਇਲਟ ਦਾ ਜ਼ਿਆਦਾ ਸਹਾਰਾ ਲਿਆ ਜਾਂਦਾ ਆ। ਅਤੇ ਮੈਨੂਅਲੀ ਜਿਹੜੇ ਪਾਇਲਟ ਕਰਦੇ ਸੀ ਇਨ ਓਲਡ ਟਾਈਮਸ ਜਿੱਦਾਂ ਕਹਿੰਦੇ ਆ ਵੀ ਉਹ ਚੀਜ਼ ਥੋੜ੍ਹੀ ਘਟੀ ਹੋਈ ਆ। ਉਹ ਵੀ ਇੱਕ ਕਾਰਨ ਜਿਹੜਾ ਇਸ ਦੇ ਵਿੱਚ ਹੋ ਸਕਦਾ। ਇਹ ਲੋਕਾਂ ਦੇ ਵਿੱਚ ਚਰਚਾਵਾਂ ਨੇ, ਇਹ ਕੋਈ ਪੁਸ਼ਟੀ ਨਹੀਂ ਆ, ਇਹ ਕੋਈ ਗੱਲ ਨਹੀਂ ਆ, ਇਹ ਇੱਕ ਚਰਚਾ ਨੇ ਅਤੇ ਲੋਕ ਇਸ ਨਜ਼ਰ ਤੋਂ ਵੀ ਜਿਹੜਾ ਇਸ ਨੂੰ ਐਕਸੀਡੈਂਟਸ ਨੂੰ ਜਿਹੜਾ ਉਹ ਦੇਖਦੇ ਨੇ ਵੀ ਜਿਹੜੇ ਹਵਾਈ ਹਾਦਸੇ ਹੁੰਦੇ ਆ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਅਹਿਮ ਇਸ ਕਰਕੇ ਆ, ਦੇਖੋ ਵੈਸੇ ਜਿਹੜੀ ਹਵਾਈ ਕਹਿ ਲਓ ਵੀ ਸਫ਼ਰ ਆ ਉਸ ਨੂੰ ਕਾਫੀ ਸੇਫ ਜਿਹੜਾ ਮੰਨਿਆ ਜਾਂਦਾ ਆ। ਗੱਲ ਆ ਵੀ ਜਦੋਂ ਇੱਦਾਂ ਦਾ ਕੋਈ ਵੱਡਾ ਭਿਆਨਕ ਹਾਦਸਾ ਜਿਹੜਾ ਹੁੰਦਾ ਹੈ ਉਸ ਕਰਕੇ ਬਹੁਤ ਜ਼ਿਆਦਾ ਚਰਚਾ 'ਚ ਆਉਂਦਾ ਆ। ਚਾਹੇ ਸਾਲ ਦੇ ਵਿੱਚ ਇੱਕ ਅੱਧਾ ਹਾਦਸਾ ਵੀ ਜਿਹੜਾ ਹਵਾਈ ਜਹਾਜ਼ ਦਾ ਹੋਇਆ ਹੋਵੇ ਅਤੇ ਲੋਕਾਂ ਦੇ ਵਿੱਚ ਇੱਕ ਡਰ, ਚਿੰਤਾ ਜਿਹੜੀ ਆ ਉਹ ਵੱਧ ਜਾਂਦੀ ਆ। ਜਦ ਕਿ ਜੇ ਤੁਸੀਂ ਦੇਖਿਆ ਜਾਵੇ ਵੀ ਰੋਡ ਦੇ ਉੱਤੇ ਰੋਜ਼ਾਨਾ ਹੀ ਕਿਤੇ ਇਹ ਤੋਂ ਜ਼ਿਆਦਾ ਲੋਕ ਜਿਹੜੇ ਆ ਐਕਸੀਡੈਂਟਸ ਦੇ ਵਿੱਚ
ਮਾਰੇ ਜਾ ਰਹੇ ਹੁੰਦੇ ਆ। ਸੋ ਇਹ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਵੀ ਆ, ਕਿਉਂਕਿ ਜਿੱਦਾਂ ਇਹ ਨਵੇਂ ਜਹਾਜ਼ ਨੇ ਵਿਕੇ ਵੀ ਬਹੁਤ ਨੇ, ਅਤੇ ਬਹੁਤ ਸਾਰੇ ਹੁਣ ਖਾਸ ਕਰਕੇ ਕੰਟਰੀਆਂ ਯੂਰਪ ਦੀਆਂ ਆਲਮੋਸਟ ਸਾਰੀਆਂ ਕੰਟਰੀਆਂ ਜਿਹੜੀਆਂ ਇਹਨਾਂ ਨੂੰ ਏਅਰ ਸਪੇਸ ਜਿਹੜੀ ਆ ਉਹਨਾਂ ਦੀ ਉਹ ਬੈਨ ਕਰ ਰਹੀ ਆ। ਅਤੇ ਖਾਸ ਕਰਕੇ ਜਿਹੜਾ ਕੋਈ ਛੋਟੇ ਜਿਹੜੇ ਹੋਣਗੇ ਏਵੀਏਸ਼ਨ ਵਾਲੇ, ਉਹਨਾਂ ਦਾ ਤਾਂ ਫਿਰ ਰੋਜੀ ਰੋਟੀ ਵੀ ਜਿਹੜਾ ਉਹ ਬੰਦ ਹੋ ਸਕਦਾ ਆ, ਕਿਉਂਕਿ ਜੇ ਉਹਨਾਂ ਕੋਲ ਜਹਾਜ਼ ਹੀ ਇਕੱਲੇ ਹੋਣਗੇ ਤਾਂ। ਬਿਲਕੁਲ। ਇਥੀਓਪੀਅਨ 에ਅਰਲਾਈਨ ਦੇ CEO ਜਿਹੜੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਏਅਰ ਟ੍ਰੈਫਿਕ ਕੰਟਰੋਲਰ ਨੂੰ ਮੈਸੇਜ ਮਿਲਿਆ ਸੀ ਜਿਹੜਾ ਪਾਇਲਟ ਵੱਲੋਂ, ਉਸਨੇ ਇਹ ਕਿਹਾ ਸੀ ਵੀ ਮੈਨੂੰ ਜਿਹੜੀ ਆ ਫਲਾਈਟ ਕੰਟਰੋਲ ਪ੍ਰੋਬਲਮ ਹੈਗੀ ਆ। ਬ੍ਰਿਟਿਸ਼ ਕੈਰੀਅਰ ਜਿਹੜਾ TUI ਆ, ਉਹਨਾਂ ਨੇ ਵੀ ਆਪਣੇ ਸਾਰੇ ਜਿਹੜੇ 737 MAX 8 ਆ ਉਹ TUI 에ਅਰਵੇਜ਼ ਉਹ ਉਤਾਰ ਦਿੱਤੇ ਹੈਗੇ ਆ। ਅਤੇ ਬਹੁਤ ਸਾਰੇ ਕਹਿੰਦੇ ਕਈ ਪਲੇਨ ਜਿਹੜੇ MAX 8 ਪਲੇਨਸ UK ਨੂੰ ਜਾ ਰਹੇ ਆ, ਉਹ ਉਹਨਾਂ ਨੂੰ ਵਾਪਸ ਭੇਜ ਰਹੇ ਹੈਗੇ ਆ। ਟਰਕੀ ਤੋਂ ਪਲੇਨ ਜਾ ਰਿਹਾ ਸੀ, ਉਹਨਾਂ ਨੇ ਵਾਪਸ ਭੇਜ ਦਿੱਤਾ ਹੈਗਾ। NTSB ਜਿਹੜੀ ਆ US ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ, ਉਹ ਅੱਜ ਜਿਹੜੇ ਆ ਇਥੋਪੀਅਨ 에ਅਰਲਾਈਨ ਜਿਹੜਾ ਕ੍ਰੈਸ਼ ਹੋਇਆ ਸੀ ਸਾਈਟ, ਉੱਥੇ ਜਿਹੜਾ ਉਹਨੂੰ ਦੇਖਣ ਗਏ ਆ, ਜਿਹਦੇ ਵਿੱਚ 157 ਲੋਕ ਮਾਰੇ ਗਏ ਆ। 3 ਸੈਨੇਟਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ, ਉਹਨੇ ਆਲਰੇਡੀ ਕਹਿ ਦਿੱਤਾ ਵੀ ਇਹਨਾਂ ਨੂੰ ਗਰਾਊਂਡ ਕਰਨਾ ਚਾਹੀਦਾ ਆ। ਬ੍ਰਾਜ਼ੀਲ ਦੀ GOL ਲਿਨਹਾਸ ਏਰੀਆਸ, ਉਹਨਾਂ ਨੇ ਵੀ ਸਸਪੈਂਡ ਕਰ ਦਿੱਤਾ ਹੈ। ਬੋਇੰਗ 737 ਨਾਰਵੇਜੀਅਨ 에ਅਰਲਾਈਨ ਨੇ ਵੀ ਕਰ ਦਿੱਤਾ ਆ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਏਅਰਲਾਈਨਸ ਆਰ ਬਿਕਮਿੰਗ ਫਾਰ ਟੂ ਕੰਪਲੈਕਸ ਟੂ ਫਲਾਈ। ਜੀ। ਅਤੇ ਕਹਿੰਦੇ ਵੀ ਪਾਇਲਟਸ ਆਰ ਨੋ ਲੋਂਗਰ ਨੀਡਡ ਬਟ ਰੈਦਰ ਕੰਪਿਊਟਰ ਸਾਇੰਟਿਸਟ ਫਰੋਮ MIT। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਹਿੰਦੇ ਵੀ ਇਹ ਸਾਰਾ ਆਟੋ ਪਾਇਲਟ ਵਾਲਾ ਜਿਹੜਾ ਚੱਲ ਰਹੇ ਹੈਗੇ ਪਲੇਨ, ਰਾਈਟ ਜੀ। ਅਤੇ ਸੋ ਇਹਦਾ ਮਤਲਬ ਵੀ ਪਾਇਲਟਾਂ ਨਾਲੋਂ ਸਾਇੰਟਿਸਟ ਜਿਹੜੇ ਆ, ਨਹੀਂ ਦੇਖੋ ਟੈਕਨੋਲੋਜੀ ਤਾਂ ਇਹਦੇ ਵਿੱਚ ਨੋ ਡਾਊਟ ਵੱਧ ਰਹੀ ਆ ਨਵੀਂ। ਇਸ ਦੇ ਵਿੱਚ ਕੋਈ ਪੁਰਾਣੀ ਇੰਨੀ ਵੀ ਨਵੀਂ ਨਹੀਂ ਹੈ ਟੈਕਨੋਲੋਜੀ। ਆਟੋ ਪਾਇਲਟ ਕਦ ਤੋਂ ਹੀ ਜਿਹੜਾ ਉਹ ਵਰਤੀ ਜਿਹੜੇ ਜਾ ਰਹੇ ਨੇ, ਪਰ ਇਹ ਵੀ ਪਾਇਲਟ ਲੋੜ ਤੋਂ ਵੱਧ ਇਸ ਦੇ ਉੱਤੇ ਜਿਹੜਾ ਭਰੋਸਾ ਆ ਅਤੇ ਜਾਂ ਇਸ ਦੇ ਉੱਤੇ ਜਿਹੜਾ ਨਿਰਭਰ ਹੋ ਰਹੇ ਆ, ਜੋ ਕਿ ਇੱਕ ਖਤਰੇ ਦੀ ਘੰਟੀ ਆ। ਜਿੱਦਾਂ ਮੈਂ ਆਪਾਂ ਦੱਸਿਆ ਵੀ ਪਾਇਲਟ ਦੀ ਬਹੁਤ ਕਮੀ ਆ, ਪੂਰੇ ਵਿਸ਼ਵ ਦੇ ਵਿੱਚ ਪਾਇਲਟਸ ਦੀ ਬਹੁਤ ਕਮੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੀ ਸੋਚ ਰਿਹਾ ਆ, ਜਿਹਨੇ ਨਿਆਣੇ ਨੂਣੇ ਬਣਾਉਣੇ, ਭਾਈ ਪਾਇਲਟ ਵਾਲੇ ਪਾਸੇ ਨੂੰ ਜਿਹੜਾ ਜ਼ਰੂਰ ਸੋਚ ਸਕਦੇ ਆ। ਇੱਕ ਤਾਂ ਜਿਹੜਾ ਗੁੱਡ ਓਪਰਚੁਨਿਟੀ ਆ, ਅਤੇ ਵਧੀਆ ਜਿਹੜੀ ਤਨਖਾਹਾਂ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ, ਦੁਨੀਆ ਭਰ ਨੂੰ ਘੁੰਮਣ ਫਿਰਨ ਦਾ ਵੀ ਜਿਹੜਾ ਤੁਹਾਡੇ ਇਸ ਦੇ ਵਿੱਚ ਮੌਕਾ ਜਿਹੜਾ ਉਹ ਰਹਿੰਦਾ ਆ। ਪਰ ਇਹ ਆ ਵੀ ਕੰਮ ਜਿਹੜਾ ਹਾਲ ਦੀ ਘੜੀ ਇੰਨਾ ਕੁ ਜ਼ਿਆਦਾ ਆ, ਓਵਰ ਜਿਹੜਾ ਬਰਡਨਡ ਹੈਗੇ ਨੇ, ਜਿਸ ਕਰਕੇ ਇਹ ਬਹੁਤ ਜ਼ਿਆਦਾ ਆਟੋ ਪਾਇਲਟ ਦੇ ਉੱਤੇ, ਟੈਕਨੋਲੋਜੀ ਦੇ ਉੱਤੇ ਨਿਰਭਰ ਜਿਹੜਾ ਹੁੰਦੇ। ਇਹ ਨਹੀਂ ਆ ਵੀ ਜਦੋਂ ਇਹ ਨਹੀਂ ਸੀਗੇ ਅਤੇ ਇਕੱਲੇ ਜਦੋਂ ਪਾਇਲਟ ਹੀ ਚਲਾਉਂਦੇ ਸੀ ਵੀ ਉਦੋਂ ਐਕਸੀਡੈਂਟ ਨਹੀਂ ਹੁੰਦੇ। ਐਕਸੀਡੈਂਟ ਤਾਂ ਕਿਸੇ ਦੇ ਨਾਲ ਕਦੋਂ ਵੀ ਜਿਹੜਾ ਉਹ ਵਾਪਰ ਸਕਦਾ ਆ, ਪਰ ਜਿਹੜੀ ਚੀਜ਼ ਨੂੰ ਸੁਧਾਰ ਜਿਸ ਦੇ ਵਿੱਚ ਕੀਤਾ ਜਾ ਸਕਦਾ, ਉਸ ਦੇ ਉੱਤੇ ਜ਼ਰੂਰੀ ਆ ਵੀ ਉਹ ਜਿਹੜਾ ਆ ਉਹ ਦੇਖਿਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਹਾਦਸੇ ਜਿਹੜੇ ਉਹ ਨਾ ਵਾਪਰਨ। ਹੁਣ ਜਿਹੜੇ ਜਿਹੜੇ ਆ NTSB ਵਾਲੇ ਅਤੇ FAA ਵਾਲੇ ਜਦੋਂ ਪੂਰੀ ਆਪਣੀ ਜਾਂਚ ਕਰ ਲੈਣਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਇੱਕ ਜਿਹੜੇ ਆ ਕਹਿ ਲਓ ਵੀ ਉਸ ਦੇ ਉੱਤੇ ਫੈਸਲੇ ਦੇ ਉੱਤੇ ਪਹੁੰਚਿਆ ਜਾਊਗਾ ਵੀ ਮੁੱਖ ਕਾਰਨ ਇਸ ਦੇ ਵਿੱਚ ਕੀ ਰਿਹਾ, ਕਿਉਂਕਿ 5 ਮਹੀਨਿਆਂ 'ਚ 2 ਵੱਡੇ ਹਾਦਸੇ ਇਸੇ ਜਹਾਜ਼ ਦੇ ਨਾਲ ਹੋਏ ਨੇ। ਅਤੇ ਜਿਹੜੇ ਟਰੈਵਲ ਕਰਨ ਵਾਲੇ ਉਹ ਬਹੁਤ ਡਰ ਰਹੇ ਆ। ਇੱਕ ਚੈਂਗ ਵੂ ਨਾਮ ਦੀ ਲੇਡੀ ਜੋ ਮੌਂਟਰੀਅਲ ਤੋਂ ਕਹਿੰਦੇ ਏਅਰ ਕੈਨੇਡਾ 'ਚ ਲਾਸ ਐਂਜਲਸ ਨੂੰ ਫਲਾਈ ਕੀਤੀ, ਅਤੇ ਉਹਨੂੰ ਬਾਅਦ 'ਚ ਪਤਾ ਲੱਗਾ ਵੀ ਇਹ ਸੇਮ ਪਲੇਨ ਸੀ। ਕਹਿੰਦੀ ਵੀ ਇਹ ਮਾੜੀ ਗੱਲ ਆ, ਏਅਰ ਕੈਨੇਡਾ ਨੂੰ ਦੱਸਣਾ ਚਾਹੀਦਾ ਸੀ ਵੀ ਅਸੀਂ ਇਹ ਜਿਹੜਾ ਪਲੇਨ ਆ ਇਹ ਯੂਜ਼ ਕਰ ਰਹੇ ਹਾਂ, ਪਰ ਕਹਿੰਦੀ ਫਿਊਚਰ 'ਚ ਮੈਂ ਇਸ ਤਰ੍ਹਾਂ ਡਰਾਈਵ ਨਹੀਂ ਕਰੂੰਗੀ। ਪਰ ਸਭ ਤੋਂ ਜਿਹੜੀ ਸੈਡ ਸਟੋਰੀ ਆ ਉਹ ਕੈਨੇਡਾ ਤੋਂ ਆਈ ਆ, ਰਾਈਟ ਜੀ। ਬਿਲਕੁਲ ਹਰਜੋਤ ਸਿੰਘ ਜੀ, ਸਭ ਨੂੰ ਹੀ ਜਿਹੜਾ ਉਹ ਝੰਜੋੜ ਕੇ ਉਸ ਸਟੋਰੀ ਨੇ ਰੱਖ ਦਿੱਤਾ। ਬਰੈਂਪਟਨ ਦਾ ਜਿਹੜਾ ਪਰਿਵਾਰ 6 ਜੀ, ਉਸ ਪਰਿਵਾਰ ਦੇ ਜਿਹੜੇ ਆ ਦਾਦਾ ਦਾਦੀ ਤੇ ਉਹਨਾਂ ਦੇ ਮੁੰਡਾ ਤੇ ਨੂੰਹ ਤੇ ਦੋ ਬੱਚੇ, ਪੂਰੇ ਦਾ ਪੂਰਾ ਪਰਿਵਾਰ ਹੀ ਇੱਕ ਹਿਸਾਬ ਦੇ ਨਾਲ ਇਸ ਹਾਦਸੇ ਦੇ ਵਿੱਚ ਜਿਹੜਾ ਆ ਹਾਦਸਾਗ੍ਰਸਤ ਦੇ ਵਿੱਚ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ। ਸੋ 157 ਦੇ ਵਿੱਚੋਂ ਜਿਹੜੇ ਆ ਇਹ 6 ਜਣੇ ਇਹ ਸੀਗੇ। ਸੋ ਦੀਕਸ਼ਿਤ ਪਰਿਵਾਰ ਜਿਹੜਾ ਬਰੈਂਪਟਨ ਦਾ ਜਿਹੜਾ ਸੀਗਾ, ਉਹ ਪੂਰੇ ਦਾ ਪੂਰਾ ਹੀ ਇਸ ਦੇ ਵਿੱਚ ਜਿਹੜਾ ਆ ਬਹੁਤ ਹੀ ਅਫਸੋਸਜਨਕ ਜਿਹੜਾ ਹਾਦਸਾ ਵਾਪਰਿਆ। ਅਤੇ ਕਹਿੰਦੇ 157 ਜਿਹੜੇ ਸਵਾਰੀਆਂ ਜਿਹੜੀਆਂ ਉਸ ਦੇ ਵਿੱਚ ਸੀਗੀਆਂ, ਇਨਕਲੂਡਿੰਗ ਕਰੂ, ਉਹ 37 ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਆ ਉਹ ਸੰਬੰਧਿਤ ਜਿਹੜੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਅਮਰੀਕੀ ਨਾਗਰਿਕ ਵੀ ਸੀਗੇ, ਭਾਰਤੀ ਨਾਗਰਿਕ ਵੀ ਸੀਗੇ, ਉੱਥੋਂ ਦੇ ਵੀ ਨਾਗਰਿਕ ਸੀਗੇ, ਅਤੇ ਹੋਰ ਕਈ ਮੁਲਕਾਂ ਦੇ ਇਸ ਦੇ ਵਿੱਚ ਨਾਗਰਿਕ ਜਿਹੜੇ ਆ ਉਹ ਮਾਰੇ ਗਏ ਨੇ। ਅਤੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਦੱਸਿਆ ਵੀ ਬਹੁਤ ਸਾਰੇ ਉਹ ਲੋਕ ਵੀ ਸੀਗੇ ਜਿਹੜੇ UN ਦੇ ਲਈ ਵੀ ਕੰਮ 22 ਦੇ ਕਰੀਬ ਲੋਕ ਸੀਗੇ ਜੀ।
ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਯੂਨਾਈਟਿਡ ਨੇਸ਼ਨ ਦੀ ਹੈਗੀਆਂ ਉੱਥੇ ਪ੍ਰੋਜੈਕਟ ਚੱਲਦੇ ਉਹਨਾਂ ਦੇ ਲਈ ਕੰਮ ਕਰਦੇ। 4 ਇੰਡੀਆ ਤੋਂ ਵੀ ਸੀਗੇ ਜੀ, ਅਮਰੀਕਾ ਤੋਂ, ਕੈਨੇਡਾ ਤੋਂ। ਇੱਕ ਤਾਂ ਇਹ ਇੰਡੀਅਨ ਪਰਿਵਾਰ ਦੇ 6 ਜਾਣੇ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਜੀ। ਬਿਲਕੁਲ ਬਹੁਤ ਅਫਸੋਸਜਨਕ ਘਟਨਾ ਜਿਹੜੀ ਵਾਪਰੀ ਆ। ਅਤੇ ਹੁਣ ਕਿਤੇ ਨਾ ਕਿਤੇ ਦੇਖਦੇ ਹਾਂ ਵੀ ਇਸ ਦੇ ਉੱਤੇ ਬਾਅਦ ਦੇ ਵਿੱਚ ਕੀ ਜਿਹੜੀ ਗੱਲ ਆ ਸਾਹਮਣੇ ਆਉਂਦੀ ਹੈ। ਪਰ ਬੋਇੰਗ ਨੂੰ ਇਸ ਦਾ ਕਾਫੀ ਜ਼ਿਆਦਾ ਖਾਮਿਆਜ਼ਾ ਕਿਤੇ ਨਾ ਕਿਤੇ ਜਿਹੜਾ ਆ ਉਹ ਹਰਜੋਤ ਸਿੰਘ ਜੀ ਲੱਗ ਹੀ ਰਿਹਾ ਵੀ ਭੁਗਤਣਾ ਹੀ ਪਵੇਗਾ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਹੁਣ ਖਬਰ ਦੇ ਉੱਤੇ ਨਜ਼ਰ ਮਾਰੀਏ, ਜਿਹੜਾ ਇਸ ਟਾਈਮ ਪੋਲੀਟੀਕਲ ਸ਼ੋਡਾਊਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਉਹ ਹੁਣ ਨਜ਼ਰ ਆ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਰਾਸ਼ਟਰਪਤੀ ਟਰੰਪ ਦਾ ਬਜਟ ਪ੍ਰਪੋਜ਼ਲ ਆ ਉਸ ਦੇ ਖਿਲਾਫ ਜਿਹੜੀ ਕਾਂਗਰਸ ਆ, ਖਾਸ ਕਰਕੇ ਉਹਨਾਂ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਇਕੱਠੇ ਹੋ ਰਹੇ ਨੇ। ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਰਾਸ਼ਟਰਪਤੀ ਟਰੰਪ ਨੇ ਜਿਹੜਾ ਕਾਫੀ ਜ਼ਿਆਦਾ ਵਾਧਾ ਡਿਫੈਂਸ ਦੇ ਜਿਹੜਾ ਬਜਟ ਦੇ ਵਿੱਚ ਜਿਹੜਾ ਕੀਤਾ ਆ, ਅਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਪਬਲਿਕ ਫੰਡਿੰਗ ਵਾਲੇ ਜਿਹੜੇ ਪ੍ਰੋਗਰਾਮ ਸੀਗੇ, ਵੈਲਫੇਅਰ ਵਾਲੇ ਪ੍ਰੋਗਰਾਮ ਆ, ਉਹਨਾਂ ਦੇ ਵਿੱਚ ਕਟੌਤੀ ਕਰਨ ਦੀ ਜਿਹੜੀ ਇਸ ਦੇ ਵਿੱਚ ਪੇਸ਼ਕਸ਼ ਜਿਹੜੀ ਉਹਨਾਂ ਨੇ ਰੱਖੀ ਆ। ਸਟੂਡੈਂਟ ਫੋਰਗਿਵਨੈਸ ਜਿਹੜੇ ਲੋਨ ਪ੍ਰੋਗਰਾਮ ਆ ਉਹ ਉਹਨਾਂ ਨੇ ਇਸ ਦੇ ਵਿੱਚ ਕੱਟਣ ਦੀ ਜਿਹੜੀ ਆ ਉਹ ਸਿਫਾਰਿਸ਼ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣੂਗਾ। ਪਰ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਕਿਤੇ ਨਾ ਕਿਤੇ ਇਸ ਦੇ ਖਿਲਾਫ ਜਿਹੜੇ ਆ ਉਹ ਟੋਟਲੀ ਹੋ ਰਹੇ ਨੇ, ਅਤੇ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਆ ਉਸ ਨੂੰ ਵੀ ਦੇਖ ਰਿਹਾ ਵੀ ਇਹ ਰਾਸ਼ਟਰਪਤੀ ਟਰੰਪ ਦੀ ਇੱਕ ਨੈਗੋਸੀਏਸ਼ਨ ਕਰਨ ਦਾ ਇੱਕ ਤਰੀਕਾ ਵੀ ਜਿਹੜਾ ਹੋ ਸਕਦਾ ਆ ਵੀ ਉਹਨਾਂ ਨੇ ਅਹਿਮ ਚੀਜ਼ਾਂ ਦੇ ਵਿੱਚੋਂ ਕਟੌਤੀ ਜਿਹੜੀ ਆ ਕਰਕੇ ਜਿਹੜੀ ਡਿਫੈਂਸ ਵਾਲੇ ਪਾਸੇ ਜਿਹੜੇ ਆ ਵਾਧੂ ਡਾਲਰ ਰੱਖੇ ਆ, ਤਾਂ ਜੋ ਬਾਅਦ ਦੇ ਵਿੱਚ ਉਹ ਕਹਿ ਸਕਣ ਓਕੇ ਚਲੋ ਮੈਂ ਡਿਫੈਂਸ ਵਾਲੇ ਪਾਸਿਓਂ ਘਟਾ ਦਿੰਦਾ ਆ, ਇੱਧਰੋਂ ਘਟਾ ਕੇ ਅਤੇ ਥੋੜ੍ਹੇ ਜਿਹੇ ਉੱਧਰਲੇ ਪਾਸੇ ਕਰ ਦਿੰਦੇ ਆ, ਪਰ ਆਪਣੀ ਬਾਰਡਰ ਵੱਲ ਜਿਹੜੀ ਆਪਾਂ ਨੂੰ ਪਰਨਾਲ ਜਿਹੜੀ ਉਸ 'ਤੇ ਚਾਹੀਦੀ ਆ। ਸੋ ਦੇਖਦੇ ਹਾਂ ਵੀ ਇਹ ਬਜਟ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜਾ ਵੱਧਦਾ ਆ, ਉਹ ਜਿਹੜਾ ਦੱਸਦੇ ਜਾਈਏ ਵੀ ਕਿੰਨੇ ਡਾਲਰ ਕਿਹੜੇ ਪਾਸੇ ਨੂੰ ਜਿਹੜੇ ਖਰਚਣੇ ਆ। ਜਿਹੜਾ ਕਹਿ ਲਓ ਵੀ ਪਰਸ ਦੇ ਉੱਤੇ, ਵਾਲਟ ਦੇ ਉੱਤੇ ਇਖਤਿਆਰ ਪੂਰੇ ਦਾ ਪੂਰਾ ਜਿਹੜਾ ਆ ਕਾਂਗਰਸ ਦੇ ਕੋਲ ਹੁੰਦਾ ਆ ਵੀ ਕਿੰਨੇ ਡਾਲਰ ਡਿਪਲੋਮੈਟਿਕ ਦੇ ਵਿੱਚ ਜਾਣ, ਕਿੰਨੇ ਡਿਫੈਂਸ ਦੇ ਵਿੱਚ, ਕਿੰਨੇ ਕਿੱਧਰਲੇ ਪਾਸੇ ਜਾਣ। ਸੋ ਬਹੁਤਾ ਜਿਹੜਾ ਆ ਉਹ ਮੇਨ ਬਜਟ ਦਾ ਉਹ ਕਾਂਗਰਸ ਦੇ ਕੋਲ ਹੀ ਇਖਤਿਆਰ ਰਹਿੰਦਾ ਹੈਗਾ। ਸੋ ਬਿਲਕੁਲ 4.7 ਟ੍ਰਿਲੀਅਨ ਡਾਲਰ ਦਾ ਜਿਹੜਾ ਫਿਸਕਲ 2020 ਬਜਟ ਪ੍ਰਪੋਜ਼ਲ ਜਿਹੜਾ ਡਿਸਪਲੇ ਕੀਤਾ ਗਿਆ ਹੈਗਾ, ਜਿਹਦੇ ਵਿੱਚ ਕਹਿੰਦੇ ਭਈ ਮਿਡਲ ਕਲਾਸ ਪ੍ਰੋਗਰਾਮਸ ਕੁਛ ਕੱਟ ਕੀਤੇ ਗਏ ਆ। ਮੈਡੀਕੇਅਰ, ਸੋਸ਼ਲ ਸਿਕਿਉਰਿਟੀ ਪ੍ਰੋਗਰਾਮ ਜਿਸ ਨੂੰ ਜਿਹੜੇ ਕਹਿੰਦੇ ਡੈਮੋਕ੍ਰੇਟਸ ਹੈ ਪੂਰੀ ਤਰ੍ਹਾਂ ਡਿਸਪਲੇ ਕਰਨਗੇ ਵੀ ਦੇਖੋ ਮਿਡਲ ਕਲਾਸ ਦੇ ਪ੍ਰੋਗਰਾਮ ਕੱਟ ਕੀਤੇ ਗਏ ਆ। ਅਤੇ ਇਸੇ ਤਰ੍ਹਾਂ ਟਰੰਪ ਐਡਮਿਨਿਸਟ੍ਰੇਸ਼ਨ ਪ੍ਰਪੋਜ਼ ਕਰ ਰਿਹਾ ਵੀ ਫੈਡਰਲ ਏਜੰਸੀਜ਼ ਤੋਂ 2.7 ਟ੍ਰਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਉਸ ਨੂੰ ਕੱਟ ਕੀਤਾ ਜਾਵੇ, ਜਦੋਂ ਕਿ ਡਿਫੈਂਸ ਉੱਤੇ ਜਿਹੜਾ ਆ ਇਹ ਫੰਡਿੰਗ ਵਧਾਈ ਗਈ ਹੈਗੀ ਆ। 8.6 ਬਿਲੀਅਨ ਡਾਲਰ ਜਿਹੜਾ ਆ ਵਾਲ ਦੇ ਲਈ, ਕੰਧ ਬਣਾਉਣ ਦੇ ਲਈ ਮੈਕਸੀਕੋ ਦੇ ਕੋਲ ਮੰਗਿਆ ਗਿਆ ਹੈਗਾ ਆ। ਸੋ ਇੱਕ ਮੈਂ ਦੇਖ ਰਿਹਾ ਸੀ ਜਿਹੜਾ ਵੈਲਫੇਅਰ ਪ੍ਰੋਗਰਾਮ ਆ ਉਹਦੇ ਵਿੱਚ ਇੱਕ ਕੰਡੀਸ਼ਨ ਲਾਉਣ ਦੀ ਗੱਲ ਕੀਤੀ ਗਈ ਆ ਵੀ ਜਿਹੜੇ ਲੋਕ ਵੈਲਫੇਅਰ ਲੈਂਦੇ ਆ ਉਹਨਾਂ ਨੂੰ ਕੰਮ ਵੀ ਕਰਨਾ ਪਏਗਾ, ਚਾਹੇ ਉਹ ਵਲੰਟੀਅਰ ਕੰਮ ਹੋਵੇ ਜੀ। ਜੀ ਬਿਲਕੁਲ। ਸੋ ਇੱਦਾਂ ਦੇ ਕਾਫੀ ਜਿਹੜੇ ਪ੍ਰਪੋਜ਼ਲ ਆ, ਇਹ ਕਨਫਰਮ ਨਹੀਂ ਆ, ਇਹ ਪ੍ਰਪੋਜ਼ਲ ਆ, ਪਰ ਇਹ ਪ੍ਰਪੋਜ਼ਲ ਤੋਂ ਬਾਅਦ ਦੇ ਵਿੱਚ ਕਾਂਗਰਸ ਦੇ ਨਾਲ ਜਿਹੜੇ ਸਿੰਘ ਜਿਹੜੇ ਆ ਜ਼ਰੂਰ ਵਾਈਟ ਹਾਊਸ 'ਤੇ ਜਿਹੜੇ ਉਹ ਫਸਣ ਵਾਲੇ ਨੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੁੰਦਾ ਆ, ਅਤੇ ਇਸ ਦਾ ਜਿਹੜਾ ਕਿਤੇ ਨਾ ਕਿਤੇ ਅਸਰ ਆਉਣ ਵਾਲੀਆਂ 2020 ਦੀਆਂ ਇਲੈਕਸ਼ਨਸ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਆ ਉਹ ਪਵੇਗਾ। ਬਹੁਤ ਸਾਰੇ ਜਿਹੜੇ ਰੌਲੇ ਰੱਪੇ ਆ ਉਹ ਸਭ ਨੂੰ ਹੀ ਪਤਾ ਆ ਵੀ ਇਸ ਟਾਈਮ ਚੱਲ ਰਹੇ ਹੈਗੇ ਨੇ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ। ਅਗਲੀ ਖਬਰ ਜਿਹੜੀ ਬ੍ਰੈਗਜ਼ਿਟ ਦੀ ਜੇ ਕਰਦੇ ਜਾਈਏ ਜੀ, ਬਿਲਕੁਲ ਆਪਾਂ ਮੇ ਨੇ ਆਪਣਾ ਕੇਸ ਜਿਹੜਾ ਆ ਉਹ ਕਹਿੰਦੇ ਵੀ ਹੁਣ ਆਪਣਾ ਪੇਸ਼ ਕਰਨ ਜਾ ਰਹੀ ਹੈਗੀ ਆ। ਬਿਲਕੁਲ ਜਿਹੜੀ ਅਹਿਮ ਵੋਟ ਬ੍ਰੈਗਜ਼ਿਟ ਨੂੰ ਲੈ ਕੇ ਜਿਹੜੀ ਆ ਉਹ ਹੋਣੀ ਆ UK ਦੀ ਪਾਰਲੀਮੈਂਟ ਦੇ ਵਿੱਚ, ਅਤੇ ਕਹਿੰਦੇ ਵੀ ਉਸ ਵੋਟ ਤੋਂ ਪਹਿਲਾਂ ਪਰ ਇੱਦਾਂ ਲੱਗ ਰਿਹਾ ਆ ਵੀ ਬਹੁਤੇ ਜਿਹੜੇ ਉੱਥੇ ਦੇ ਲਾਅ ਮੇਕਰਸ ਆ ਉਹ ਥਰੀਸਾ ਮੇ ਦੇ ਪਲਾਨ ਦੇ ਖਿਲਾਫ ਹੈਗੇ ਨੇ। ਲਾਸਟ ਮੂਵਮੈਂਟ ਦੇ ਉੱਤੇ ਜਿਹੜੀ ਪ੍ਰਾਈਮ ਮਿਨਿਸਟਰ ਆ ਬ੍ਰਿਟੇਨ ਦੀ ਥਰੀਸਾ ਮੇ, ਉਹਨਾਂ ਦੇ ਦੁਆਰਾ ਯੂਰਪੀਅਨ ਸੰਘ ਦੇ ਜਿਹੜੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਆ, ਅਤੇ ਉਹਨਾਂ ਨੇ ਆਪਣੇ ਜਿਹੜੇ ਇੱਧਰ ਲਾਅ ਮੇਕਰਸ ਆ ਉਹਨਾਂ ਨੂੰ ਕਿਹਾ ਆ ਵੀ ਨਵੀਆਂ ਜਿਹੜੀ ਇੱਕ ਨਵੀਂ ਡੀਲ ਜਾਂ ਕਹਿ ਸਕਦੇ ਹਾਂ ਵੀ ਨਵੇਂ ਕਾਨੂੰਨ ਇਸ ਦੇ ਵਿੱਚ ਥੋੜ੍ਹੇ ਬਹੁਤੇ ਜਿਹੜੇ ਸ਼ਾਮਲ ਕੀਤੇ ਆ, ਜਦ ਕਿ ਯੂਰਪੀਅਨ ਸੰਘ ਵਾਲੇ ਇੱਦਾਂ ਕਹਿ ਰਹੇ ਸੀਗੇ ਵੀ ਨਹੀਂ, ਉਹਨਾਂ ਨੂੰ ਸਿਰਫ ਉਹ ਕਲੈਰੀਫਿਕੇਸ਼ਨ ਮੰਗ ਰਹੇ ਸੀ, ਅਸੀਂ ਉਹਨਾਂ ਨੂੰ ਉਹ ਕਲੈਰੀਫਿਕੇਸ਼ਨ ਜਿਹੜੀ ਆ ਉਹ ਦਿੱਤੀ ਆ। ਸੋ ਹੁਣ ਦੇਖਦੇ ਹਾਂ ਵੀ ਜਿਹੜੀ ਪਾਰਲੀਮੈਂਟ ਜਿਹੜੀ ਉੱਥੋਂ ਦੀ ਹੈਗੀ ਆ ਬ੍ਰਿਟੇਨ ਦੀ, ਉਹ ਇਹਨਾਂ ਦੀ ਇਸ ਡੀਲ ਦੇ ਹੱਕ ਦੇ ਵਿੱਚ ਜਾਵੇਗੀ
ਜਾਂ ਇਹਨਾਂ ਦੇ ਅਗੇਂਸਟ ਜਿਹੜੀ ਆ ਉਹ ਜਾਵੇਗੀ। ਥੋੜ੍ਹੇ ਦਿਨ ਜਿਹੜੇ ਹਰਜੋਤ ਸਿੰਘ ਜੀ ਰਹਿ ਗਏ ਨੇ ਹੁਣ, ਜਿਹੜੇ ਤਕਰੀਬਨ 2.5 ਹਫ਼ਤੇ ਦਾ ਸਮਾਂ, 29 ਮਾਰਚ ਨੂੰ ਜਿਹੜਾ ਆ ਬ੍ਰੈਕਸਿਟ ਅਦਰਵਾਈਜ਼ ਜਿਹੜਾ ਹੋ ਜਾਣਾ ਆ। ਸੋ ਅੱਜ ਜੇ ਪਾਰਲੀਮੈਂਟ ਇਹਨਾਂ ਦੇ ਹੱਕ ਦੇ ਵਿੱਚ ਜਾਂਦੀ ਆ, ਫਿਰ ਤਾਂ ਬ੍ਰੈਕਸਿਟ ਦਾ ਕੰਮ ਜਿਹੜਾ ਅਖੀਰਲੇ ਜਿਹੜੇ 2-2.5 ਹਫ਼ਤਿਆਂ ਦੇ ਵਿੱਚ ਜੰਗੀ ਪੱਧਰ ਦੇ ਉੱਤੇ ਜਿਹੜਾ ਉਹਨਾਂ ਨੂੰ ਕਰਨਾ ਪਊਗਾ। ਸਾਰੇ ਕਾਨੂੰਨ ਸਮਝਾਉਣੇ ਪੈਣਗੇ, ਨਵੇਂ ਕਸਟਮ ਇਨਫੋਰਮੇਸ਼ਨ, ਆਇਰਲੈਂਡ ਦੇ ਬਾਰਡਰ ਦਾ ਮਸਲਾ, ਹੋਰ ਕਈ ਕੁਛ ਜਿਹੜਾ ਆ ਉਹ ਇਸ ਦੇ ਵਿੱਚ ਉਹਨਾਂ ਨੂੰ ਸੁਲਝਾਉਣਾ ਪਊਗਾ। ਅਤੇ ਜੇ ਨਹੀਂ ਤਾਂ ਫਿਰ ਇਹਨਾਂ ਨੂੰ ਹੋ ਸਕਦਾ ਵੀ ਜਿਹੜੀ ਬ੍ਰੈਕਸਿਟ ਆ ਉਸ ਨੂੰ ਥੋੜ੍ਹਾ ਜਿਹਾ ਅੱਗੇ ਪੋਸਟਪੋਨ ਜਿਹੜਾ ਆ ਉਹ ਕਰਨਾ ਪਵੇ। ਇਹ ਦੋਨੋਂ ਹੀ ਜਿਹੜੀਆਂ ਅਹਿਮ ਵੋਟਾਂ ਜਿਹੜੀਆਂ ਕਿਤੇ ਨਾ ਕਿਤੇ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਹੋਣੀਆਂ ਆ। ਪਰ ਇਸ ਜਿਹੜੀ ਸਥਿਤੀ ਨੂੰ ਦੇਖਦੇ ਹੋਏ ਵੀ ਜਿਹੜਾ ਅਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਖੱਬੇ ਨੂੰ ਜਾਣੀ, ਸੱਜੇ ਜਾਣੀ, ਉੱਤੇ ਜਾਣੀ, ਥੱਲੇ ਜਾਣੀ ਆ, ਉਸ ਨੂੰ ਦੇਖਦੇ ਹੋਏ ਜਿਹੜਾ ਪਾਊਂਡ ਆ, ਸਟਰਲਿੰਗ ਪਾਊਂਡ ਆ, ਉਹ ਕਹਿੰਦੇ ਕਾਫੀ ਗਿਰਾਵਟ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ $30 ਸੀ ਪਹਿਲਾਂ ਪਾਊਂਡ ਦੇ ਇੱਕ ਉਹਦੀ ਵੈਲਿਊ, ਹੁਣ $1.38 ਹੋ ਗਿਆ। ਸੋ ਸਟਰਲਿੰਗ ਜਿਹੜਾ ਆ ਕਾਫੀ ਡਾਊਨ ਜਾ ਰਿਹਾ ਇਸ ਅਨਰੈਸਟ ਕਰਕੇ। ਅਤੇ ਉੱਥੇ ਦੇ ਇੱਕ ਜਿਹੜੇ MP ਆ ਰੀਸ ਮੌਗ, ਉਹ ਕਹਿੰਦੇ ਭਈ ਮੈਂ ਨਹੀਂ ਚਾਹੁੰਦਾ ਵੀ ਜਿਹੜਾ UK ਆ ਉਹਨੂੰ ਕਿਸ ਤਰ੍ਹਾਂ ਡਿਵਾਈਡ ਕੀਤਾ ਜਾਵੇ, UK ਇੱਕ ਹੀ ਜਿਹੜਾ ਮੁਲਕ ਹੋਣਾ ਚਾਹੀਦਾ ਹੈਗਾ। ਸੋ ਕਾਫੀ ਹੌਟ ਇਸ਼ੂ ਹੈਗਾ UK ਦਾ ਜਿਹੜਾ ਬ੍ਰੈਕਸਿਟ ਜਦੋਂ ਹੋਣਾ ਹੈਗਾ ਆ, ਅਤੇ ਪਤਾ ਨਹੀਂ ਲੱਗ ਰਿਹਾ ਉੱਥੇ ਹੋਊਗਾ ਕੀ। ਜੀ ਜੀ ਬਿਲਕੁਲ, ਅੱਧੇ ਲੋਕ ਕਹਿ ਲਓ ਵੀ ਅਗੇਂਸਟ ਨੇ, ਅੱਧੇ ਲੋਕ ਜਿਹੜੇ ਉਸ ਦੇ ਹੱਕ ਦੇ ਵਿੱਚ ਨੇ ਜੀ। ਅਤੇ ਇਹੀ ਰੈਫਰੈਂਡਮ ਨੇ ਜਿਹੜਾ ਉਸ ਟਾਈਮ ਦਿਖਾਇਆ ਸੀ ਵੀ ਅੱਧੇ ਤੋਂ ਥੋੜ੍ਹੇ ਜਿਹੇ ਵੱਧ ਜਿਹੜੇ ਉਹ ਬ੍ਰੈਕਸਿਟ ਦੇ ਹੱਕ ਦੇ ਵਿੱਚ ਸੀਗੇ ਨੇ। ਪਰ ਕਈ ਤਾਂ ਲੋਕ ਉੱਥੇ ਹੁਣ ਇਹ ਮੰਗ ਕਰ ਰਹੇ ਆ ਵੀ ਦੁਬਾਰਾ ਇੱਕ ਰੈਫਰੈਂਡਮ ਬ੍ਰੈਕਸਿਟ 'ਚੋਂ ਨਿਕਲਣ ਦੇ ਲਈ ਕਰਾਇਆ ਜਾਣਾ ਚਾਹੀਦਾ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈਗਾ ਆ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ ਆ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਅਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇ ਜੀ। ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੋਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001, 98780 90001 और विजिट www.kularhospital.com। अच्छा गल सुनो, मेरी शुगर भी ठीक है ते इंसुलिन भी बंद होगी। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ।
ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ, ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਹਾਂ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਹੁਣ ਜਿਹੜੇ ਆਪਾਂ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਪਰ ਆਪਣੇ ਨਾਲ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਬੇ ਏਰੀਏ ਤੋਂ ਜਿਹੜੇ ਰਾਗਨੀ ਕੌਰ ਜਿਹੜੇ ਜੁੜੇ ਹੋਏ ਨੇ। ਲੇਟੈਸਟ ਜਿਹੜੇ ਜਕਾਰਾ ਮੂਵਮੈਂਟ ਦੇ ਲਈ ਉਹ ਐਜ਼ ਏ ਇੰਪਲੋਈ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। ਸੋ ਬੇ ਏਰੀਏ ਦੇ ਵਿੱਚ ਕੀ ਜਿਹੜੇ ਜਕਾਰਾ ਮੂਵਮੈਂਟ ਵਾਲੇ ਕਰ ਰਹੇ ਨੇ ਉਸ ਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਰਾਗਨੀ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤੇ ਮੈਂ ਹਾਂਜੀ ਕੰਟੀਨਿਊ ਕਰੋ, ਕੀ ਦੱਸਣਾ ਚਾਹੁੰਦੇ ਹੋ? ਹਾਂਜੀ, ਮੈਂ ਦੱਸਣਾ ਚਾਹੁੰਦੀ ਸੀ ਕਿ ਸਾਡੇ ਇੱਥੇ ਬੇ ਏਰੀਆ ਵਿੱਚ ਵੀ ਪ੍ਰੈਜ਼ੈਂਸ ਹੈਗੀ ਆ, ਤੇ ਹਾਈ ਸਕੂਲ ਤੇ ਕਾਲਜ ਬੱਚਿਆਂ ਵਾਸਤੇ ਅਸੀਂ ਕਲੱਬਸ ਦੇ ਪ੍ਰੋਗਰਾਮ ਵੀ ਪ੍ਰੋਵਾਈਡ ਕਰਦੇ ਹਾਂ। ਤੇ ਸਾਡੇ ਹਾਈ ਸਕੂਲ ਦੇ ਕਲੱਬ ਦਾ ਨਾਮ ਸਿੱਖ ਆਨਰਸ ਐਂਡ ਸਰਵਿਸ ਸੁਸਾਇਟੀ ਹੈ, ਜਿਸ ਨੂੰ ਅਸੀਂ SHSS ਵੀ ਕਹਿੰਦੇ ਹਨ। ਤੇ ਇਹ SHSS ਯੂਨੀਅਨ ਸਿਟੀ ਦੇ ਜੇਮਸ ਲੋਗਨ ਹਾਈ ਸਕੂਲ, ਫ੍ਰੀਮੌਂਟ ਦੇ ਅਮਰੀਕਨ ਹਾਈ ਸਕੂਲ ਅਤੇ ਅਰਵਿੰਗਟਨ ਹਾਈ ਸਕੂਲ ਤੇ ਸੈਨ ਹੋਜ਼ੇ ਦੇ ਐਵਰਗ੍ਰੀਨ ਵੈਲੀ ਹਾਈ ਸਕੂਲ ਵਿੱਚ ਹਨ। ਤੇ ਅਸੀਂ ਇਹਨਾਂ ਕਲੱਬਸ ਵਿੱਚ ਅਸੀਂ ਬੱਚਿਆਂ ਦੇ ਵਿੱਦਿਆ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਬੱਚਿਆਂ ਨੂੰ ਕਿਸੇ ਦੀ ਵੀ ਚੀਜ਼ ਦੀ ਮਦਦ ਹੋਵੇ ਅਸੀਂ ਪ੍ਰੋਵਾਈਡ ਕਰਦੇ ਹਾਂ। ਤੇ ਇਸ ਕਲੱਬ ਵਿੱਚ ਇਹਨਾਂ ਨੂੰ ਲੀਡਰਸ਼ਿਪ ਓਪਰਚੁਨਿਟੀਜ਼ ਮਿਲਦੇ ਹਨ, ਤੇ ਜਿਸ ਵਿੱਚ ਇਹ ਆਪਣੇ ਆਪ ਇਵੈਂਟਸ ਪਲਾਨ ਤੇ ਆਰਗੇਨਾਈਜ਼ ਕਰਦੇ ਹਨ। ਤੇ ਅਸੀਂ ਕਰੀਅਰ ਐਡਵਾਈਜ਼ਿੰਗ, ਕਾਲਜ ਐਪਲੀਕੇਸ਼ਨਸ, ਟਿਊਟਰਿੰਗ, ਸਕਾਲਰਸ਼ਿਪਸ, ਜਿਸ ਵੀ ਚੀਜ਼ ਵਿੱਚ ਵੀ ਲੋੜ ਪਵੇ ਇਹਨਾਂ ਨੂੰ ਅਸੀਂ ਹੈਲਪ ਕਰਦੇ ਹਾਂ। ਤੇ ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਲੋਕਲ ਕਮਿਊਨਿਟੀ ਵਿੱਚ ਵੀ ਸੇਵਾ ਕਰਾਉਣ ਦਾ ਮੌਕਾ ਦਿੰਦੇ ਹਾਂ। ਠੀਕ ਹੈ। ਸੋ ਰਾਗਿਨੀ, ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੈ, ਬੈਸਟ ਵੇ ਪੋਸੀਬਲ ਕੀ ਹੈ? ਜਿਹੜੇ ਬੇ ਏਰੀਏ ਦੇ ਵਿੱਚ ਤੁਹਾਡੇ ਨਾਲ ਕੰਟੈਕਟ ਕਿੱਦਾਂ ਕਰ ਸਕਦੇ ਨੇ? ਹਾਂਜੀ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 510 929 1145 ਤੇ। That's 510
98291145 ਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ragini@jakarta.org ragini@jakarta.org ਜੀ। ਮੈਂ ਰੀਸੈਂਟਲੀ ਦੇਖ ਰਿਹਾ ਸੀ, ਆਈ ਥਿੰਕ ਤੁਹਾਡੇ ਕੋਈ ਕੈਂਪ ਵੀ ਜਿਹੜੇ ਜਕਾਰਾ ਮੂਵਮੈਂਟ ਦੇ ਵੱਲੋਂ ਜਿਹੜੇ ਉਹ ਆ ਰਹੇ ਨੇ। ਹਾਂਜੀ, ਸਾਡੇ ਕੈਂਪ ਵੀ ਆ ਰਹੇ ਆ, ਉਹ ਸਮਰ ਵਿੱਚ ਹੋਣਗੇ। ਹਾਂਜੀ, ਉਹ ਸਮਰ ਦੇ ਵਿੱਚ ਹੋਣਗੇ। ਸੋ ਕੀ ਉਸ ਦੇ ਲਈ ਕਿਹੜੇ ਸਲੋਟਸ ਮੈਂ ਦੇਖ ਰਿਹਾ ਸੀ, ਸ਼ਾਇਦ ਲੀਡਰਸ਼ਿਪ ਜਾਂ ਕਾਉਂਸਲਰਸ, ਉਹਨਾਂ ਦੇ ਲਈ ਵੀ ਪੋਜੀਸ਼ਨਸ ਉੱਥੇ ਅਵੇਲੇਬਲ ਹੈਗੀਆਂ ਨੇ ਵੀ ਜੇ ਕਿਸੇ ਨੇ ਉਸ ਤਰੀਕੇ ਦਾ ਜਿਹੜਾ ਕਰਨਾ ਚਾਹੁੰਦੇ ਨੇ ਬੱਚਿਆਂ ਦੇ ਨਾਲ ਇੰਟਰੈਕਟ ਕਰਨ ਦੇ ਲਈ? ਹਾਂਜੀ, ਉਹ ਜ਼ਰੂਰ ਅਪਲਾਈ ਕਰ ਸਕਦੇ ਹਾਂ। ਤੁਸੀਂ ਸਾਡੇ ਵੈਬਸਾਈਟ ਤੇ ਜਾ ਸਕਦੇ ਹੋ ਤੇ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਤੁਸੀਂ ਮੈਨੂੰ ਸਿੱਧੇ ਕੰਟੈਕਟ ਕਰ ਸਕਦੇ ਤੇ ਮੈਂ ਪ੍ਰੋਵਾਈਡ ਕਰ ਸਕਦੀ ਹਾਂ। ਓਕੇ, ਠੀਕ ਹੈ। ਸੋ ਬੇ ਏਰੀਏ ਦੇ ਵਿੱਚ ਵੀ ਹੁਣ ਇੱਕ ਫੁੱਲ ਟਾਈਮ ਇੰਪਲਾਈ ਜਿਹੜੇ ਜਕਾਰਾ ਮੂਵਮੈਂਟ ਵਾਲਿਆਂ ਨੇ ਰਾਗਨੀ ਕੌਰ ਨੂੰ ਉਹਨਾਂ ਨੇ ਹਾਇਰ ਕੀਤਾ, ਸੋ ਉਹਨਾਂ ਦੇ ਨਾਲ ਕੰਮ ਕਰਦੇ ਨੇ। ਸੋ ਬੇ ਏਰੀਏ ਦੇ ਵਿੱਚ ਵੀ ਕਾਫੀ ਪੇਰੈਂਟਸ ਦੀ ਜਿਹੜੀ ਉਹ ਮੰਗ ਸੀਗੀ ਵੀ ਜਿੱਦਾਂ ਹੋਰ ਬਾਕੀ ਥਾਵਾਂ ਦੇ ਉੱਤੇ ਇਹਨਾਂ ਦਾ ਚੱਲ ਰਿਹਾ ਵੀ ਇੱਥੇ ਵੀ ਥੋੜ੍ਹਾ ਹੋਰ ਜਿਹੜਾ ਆ ਕੰਟੀਨਿਊਟੀ ਵਧਾਈ ਜਾਵੇ, ਇੱਥੇ ਥੋੜ੍ਹਾ ਹੋਰ ਜਿਹੜਾ ਕੰਮ ਸ਼ੁਰੂ ਕੀਤਾ ਜਾਵੇ। ਅਤੇ ਥੈਂਕ ਯੂ ਰਾਗਿਨੀ ਕੌਰ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਇਨਫੋਰਮੇਸ਼ਨ ਜਿਹੜੀ ਸ਼ੇਅਰ ਕੀਤੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਅਤੇ ਆਪਾਂ ਹੁਣ ਕੁਛ ਕੁ ਅਗਲੀਆਂ ਖਬਰਾਂ ਵੱਲ ਆਈਏ। ਕਹਿੰਦੇ ਜਿਹੜਾ ਤਾਲੀਬਾਨ ਦਾ ਲੀਡਰ ਮੁੱਲਾ ਉਮਾਰ ਸੀ, ਉਹ ਆਪਣੇ ਇੱਕ ਮਿੱਟੀ ਵਾਲਾ ਘਰ ਜਿਹੜਾ ਝੌਂਪੜੀ ਸੀ ਅਫਗਾਨਿਸਤਾਨ 'ਚ, ਉੱਥੇ ਹੀ ਰਹਿੰਦਾ ਰਿਹਾ। ਕਹਿੰਦੇ ਬਈ US ਗਵਰਨਮੈਂਟ ਹਮੇਸ਼ਾ ਹੀ ਇਹ ਝੂਠ ਬੋਲਦੀ ਰਹੀ ਪਈ ਜੀ ਉਹ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਆ। ਹੁਣ ਇੱਕ ਰਾਈਟਰ ਆ, ਡੱਚ ਰਾਈਟਰ, ਉਸ ਨੇ ਇੱਕ ਪੂਰੀ ਜਿਹੜੀ ਬੁੱਕ ਲਿਖੀ ਹੈਗੀ ਆ ਵੀ ਕਿਸ ਤਰ੍ਹਾਂ $10 ਮਿਲੀਅਨ ਜਿਸ ਬੰਦੇ ਦੇ ਸਿਰ ਦੇ ਉੱਤੇ ਇਨਾਮ ਸੀਗਾ, ਉਹ ਸਿਰਫ ਕੁਛ ਕੁ ਮੀਲ ਦੂਰ ਹੀ, ਜਿੱਥੇ ਅਮਰੀਕਾ ਦਾ ਬਹੁਤ ਵੱਡਾ ਜਿਹੜਾ ਸੈਂਟਰ ਬਣਾਇਆ ਹੋਇਆ ਸੀ ਫੌਜਾਂ ਦਾ ਬੇਸ, ਉਹਦੇ ਲਾਗੇ ਇੱਕ ਮਿੱਟੀ ਵਾਲੇ ਘਰ 'ਚ ਰਹਿੰਦਾ ਰਿਹਾ। ਅਤੇ ਬਾਹਰ ਕਹਿੰਦੇ ਉੱਥੇ ਉਹ ਛੋਟਾ ਜਿਹਾ ਬਾਗ ਬਣਾਇਆ ਸੀ, ਗਾਰਡਨ, ਜਿਹਦੇ ਵਿੱਚ ਉਹ ਸੈਰ ਸੂਰ ਕਰਦਾ ਹੁੰਦਾ ਸੀ। 1996 ਤੋਂ ਲੈ ਕੇ 2001 ਤੱਕ ਉਸ ਨੇ ਜਿਹੜਾ ਆ ਅਫਗਾਨਿਸਤਾਨ 'ਚ ਇੱਕ ਤਰ੍ਹਾਂ ਨਾਲ ਰੂਲ ਕੀਤਾ ਹੈਗਾ। ਸੋ ਤਾਲੀਬਾਨ ਵੀ ਹਮੇਸ਼ਾ ਇਹੀ ਕਹਿੰਦੇ ਰਹੇ ਵੀ ਜਿਹੜਾ ਸਾਡਾ ਲੀਡਰ ਹੈਗਾ ਆ ਉਹ ਅਫਗਾਨਿਸਤਾਨ ਦੇ ਵਿੱਚ ਹੀ ਹੈਗਾ। ਉਹਦੀ ਮੇਰੇ ਖਿਆਲ ਨਾਲ 2015 ਦੇ ਵਿੱਚ ਜਿਹੜੀ ਆ ਮੌਤ ਹੋਈ ਸੀ, 13 ਦੇ ਵਿੱਚ, ਅਤੇ ਜਿਹੜਾ ਤਾਲੀਬਾਨ ਆ ਉਹਨਾਂ ਨੇ 2015 'ਚ ਅਨਾਊਂਸ ਕੀਤਾ ਸੀ ਵੀ ਉਹਦੀ ਮੌਤ ਹੋਈ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਡੱਚ ਜਰਨਲਿਸਟ ਬੈਟੀ ਡੈਮ, ਉਸ ਨੇ ਇੱਕ ਬੁੱਕ ਲਿਖੀ ਆ ਜੋ ਬੜੀ ਪੋਪੂਲਰ ਹੁਣ ਚੱਲ ਰਹੀ ਆ। ਉਸ ਨੇ ਦੱਸਿਆ ਆ ਵੀ ਕਿਸ ਤਰ੍ਹਾਂ ਜਿਹੜੀ US ਦੀ ਇੰਟੈਲੀਜੈਂਸ ਆ ਉਹ ਫੇਲ ਹੋਈ ਹੈਗੀ ਆ। ਸੋ ਹੁਣ ਬੁੱਕ ਵੀ ਜਿਹੜੀ ਡੱਚ ਲੈਂਗੁਏਜ ਲਿਖੀ ਆ, ਹੋਪਫੁਲੀ ਇਹ ਇੰਗਲਿਸ਼ ਟਰਾਂਸਫਰ ਹੋਊਗੀ। ਓਪ ਜ਼ੋਇਕ ਨਾਰ ਡੇ ਬਿਜ਼ੰਡ, ਇਹਦਾ ਮਤਲਬ ਇਹ ਆ ਵੀ ਸਰਚਿੰਗ ਫॉर ਦਾ ਐਨੀਮੀ। ਅਤੇ ਇਹ ਜਿਹੜੀ ਆ ਲੇਟੈਸਟ ਖਬਰ ਜਿਹੜੀ ਆ ਉੱਥੋਂ ਆਈ ਹੈਗੀ ਆ। ਬਿਲਕੁਲ ਜੀ, ਅਮਰੀਕਾ ਦੇ ਜਿਹੜੇ ਫੌਜੀਆਂ ਦੀ ਨੱਕ ਦੇ ਥੱਲੇ ਹੀ ਜਿਹੜਾ ਆ ਉਹ ਮਿੱਟੀ ਦੇ ਘਰ ਦੇ ਵਿੱਚ ਉੱਥੇ ਕਈ ਚਿਰ ਜਿਹੜਾ ਰਹਿੰਦਾ ਰਿਹਾ। ਇਹ ਦਾਅਵਾ ਜਿਹੜਾ ਆ ਇਸ ਡੱਚ ਜਰਨਲਿਸਟ ਨੇ ਆਪਣੀ ਕਿਤਾਬ ਦੇ ਵਿੱਚ ਲਿਖ ਕੇ ਇਹ ਕੀਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਬੜੀ ਮੰਦਭਾਗੀ ਜਿਹੜੀ ਖਬਰ ਆ। ਇੱਕ ਟੈਕਸਸ ਦੀ 33 ਸਾਲਾਂ ਦੀ ਇੱਕ ਮਾਂ, ਉਸ ਦੀ ਜਿਹੜੇ ਆ ਹਾਦਸੇ ਦੇ ਵਿੱਚ ਇੱਕ ਮੌਤ ਹੋ ਗਈ, ਜਦੋਂ ਕਹਿੰਦੇ ਇੱਕ ਓਵਰਪਾਸ ਤੋਂ ਕਿਸੇ ਨੇ ਜਿਹੜੀ ਆ ਰੋੜਾ, ਇੱਕ ਜਿਹੜੀ ਰੌਕ ਆ ਉਸ ਦੇ ਵਿੱਚ ਸਿੱਟੀ, ਉਹਦੇ ਵਿੰਡ ਸ਼ੀਲਡ ਦੇ ਵਿੱਚ ਕਹਿ ਲਓ ਵੀ ਉਸ ਨੂੰ ਤੋੜਦੀ ਹੋਈ ਉਸ ਦੇ ਵਿੱਚ ਜਿਹੜੀ ਜਾ ਲੱਗੀ, ਜਿਸ ਤੋਂ ਬਾਅਦ 'ਚ ਉਸ ਦਾ ਕੰਟਰੋਲ ਗੱਡੀ ਦੇ ਉੱਤੋਂ ਜਾ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਐਕਸੀਡੈਂਟ ਜਿਹੜਾ ਉੱਥੇ ਹੋ ਗਿਆ। ਅਤੇ ਕਹਿੰਦੇ ਐਡੀ ਜਲਦੀ ਜਿਹੜਾ ਇਹ ਸਾਰਾ ਕੁਛ ਘਟਨਾਕ੍ਰਮ ਜਿਹੜਾ ਵਾਪਰਿਆ ਵੀ ਉਸ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ ਆ। ਇਹ ਇੱਦਾਂ ਦਾ ਕੋਈ ਪਹਿਲਾ ਹਾਦਸਾ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ ਇੱਦਾਂ ਦੇ ਹਾਦਸੇ ਜਿਹੜੇ ਵਾਪਰੇ ਨੇ। ਰੀਸੈਂਟਲੀ ਥੋੜ੍ਹੇ ਮਹੀਨੇ ਪਹਿਲਾਂ ਹੀ ਕੁਛ ਜਿਹੜੇ ਆ ਉਹ ਜਿਹੜੇ ਕਹਿ ਲਓ ਵੀ ਨੌਜਵਾਨਾਂ ਨੂੰ ਇਸ ਅਜਿਹੀ ਹੀ ਇੱਕ ਹੋਰ ਕੇਸ ਦੇ ਵਿੱਚ ਜਿਹੜਾ ਚਾਰਜ ਵੀ ਜਿਹੜਾ ਕੀਤਾ ਗਿਆ ਸੀ, ਜਦੋਂ ਸ਼ਰਾਰਤਾਂ ਕਰਦੇ ਹੋਏ ਉੱਤੋਂ ਓਵਰਪਾਸ ਤੋਂ ਥੱਲੇ ਜਿਹੜੇ ਰੋੜੇ ਸੁੱਟ ਰਹੇ ਸੀ, ਜਿਸ ਕਰਕੇ ਉਦੋਂ ਵੀ ਇੱਕ ਯੰਗ ਮਾਂ ਦੀ ਜਿਹੜੀ ਉਦੋਂ ਉੱਥੇ ਮੌਤ ਹੋ ਗਈ ਸੀ। ਸੋ ਟੈਕਸਸ ਦੀ ਰਹਿਣ ਵਾਲੀ ਜਿਹੜੀ ਆ ਇਹ 33 ਸਾਲਾਂ ਦੀ ਫਲੋਰਸ ਨਾਂ ਦੀ ਜਿਹੜੀ ਆ ਬੀਬੀ ਆ, ਉਸ ਦੀ ਮੌਤ ਹੋ ਗਈ ਆ। ਹੋਰ ਕਹਿੰਦੇ ਮੋਟਰਿਸਟ ਉੱਥੇ ਰੋਕ ਕੇ ਉਸ ਨੂੰ ਮਦਦ ਕਰਨ ਦੇ ਲਈ ਆਏ, ਪਰ CPR ਵੀ ਦੇਣ ਦੀ ਕੋਸ਼ਿਸ਼ ਕੀਤੀ, ਪਰ
ਉਹ ਜਿਹੜੀ ਆ ਉਸ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ ਐਤਵਾਰ ਨੂੰ। ਉਹਦੇ 3 ਜਿਹੜੇ ਆ ਹਰਜੋਤ ਸਿੰਘ ਜੀ ਬੱਚੇ ਸੀ, 6 ਸਾਲ, 12 ਸਾਲ ਤੇ 14 ਸਾਲ ਦੇ। ਜੀ ਅਗਲੀ ਖਬਰ ਜਿਹੜੀ ਆ ਕੋਲਾਲੰਪਰ ਤੋਂ ਆ ਰਹੀ ਹੈ। ਕਹਿੰਦੇ ਕੋਲਾਲੰਪਰ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹ ਬਹੁਤ ਸਾਲਾਂ ਤੋਂ ਇੱਕ ਪੁੱਲ ਗੁਰਦੁਆਰਾ ਜਿਹੜਾ ਹੈਗਾ ਆ ਉਹਦੇ ਵਿੱਚ ਜਿੰਨੇ ਵੀ ਜਿਹੜੇ ਫੌਜੀ ਹੈਗੇ ਆ, ਚਾਹੇ ਉਹ ਸਿੱਖ ਆ, ਨੌਨ ਸਿੱਖ ਆ, ਮੁਸਲਮਾਨ ਆ, ਸਾਰਿਆਂ ਦੇ ਲਈ ਉਹਨਾਂ ਦੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਕਰਦੇ ਹੈਗੇ ਹਰ ਸਾਲ। ਸੋ ਇਸ ਸਾਲ ਵੀ ਕਹਿੰਦੇ ਭਈ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਰਮੀ ਪਰਸਨਲ ਤੇ ਉਹਨਾਂ ਦੀਆਂ ਵਾਈਫਸ, ਫੈਮਿਲੀ ਮੈਂਬਰਸ, ਰਾਇਲ ਮਲੇਸ਼ੀਅਨ ਨੇਵੀ, ਰਾਇਲ ਮਲੇਸ਼ੀਅਨ ਏਅਰ ਫੋਰਸ, ਮਲੇਸ਼ੀਅਨ ਆਰਮਡ ਫੋਰਸਿਸ, ਸਿੱਖ ਵੈਟਰਨ ਐਸੋਸੀਏਸ਼ਨ, ਸਾਰਿਆਂ ਨੇ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਰਲ ਕੇ ਜਿਹੜੀ ਅਰਦਾਸ ਕੀਤੀ ਉਹਨਾਂ ਨੇ ਆਪਣੇ ਮੁਲਕ ਦੀ ਚੜ੍ਹਦੀ ਕਲਾ ਦੇ ਲਈ, ਤੇ ਉੱਥੇ ਫਿਰ ਲੰਗਰ ਵੀ ਵਰਤਾਇਆ ਗਿਆ। ਸੋ ਇਹਦੀ ਜਿਹੜੀ ਆ ਆਲ ਓਵਰ ਮਲੇਸ਼ੀਆ ਦੇ ਜਿਹੜਾ ਮੀਡੀਆ ਆ ਉਹਦੇ ਵਿੱਚ ਬਹੁਤ ਪ੍ਰਸ਼ੰਸਾ ਹੁੰਦੀ ਆ ਵੀ ਹਰ ਸਾਲ ਮਲੇਸ਼ੀਆ ਦੇ ਸਿੱਖ ਜਿਹੜੇ ਆ ਉਹ ਇਹ ਕਰਦੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੁਛ ਕੁ ਦਿਨ ਪਹਿਲਾਂ ਜਿਹੜੇ ਉੱਥੇ ਦੇ ਮੇਜਰ ਜਨਰਲ ਜਿਹੜੇ ਦੌਤਕ ਰਣਜੀਤ ਸਿੰਘ ਰਾਮਡੇ ਸੀ, ਉਹਨਾਂ ਨੇ ਉਹਨਾਂ ਦੀ ਜਿਹੜੀ ਸਰਵਿਸਿਜ਼ ਖਤਮ ਹੋਈਆਂ ਸੀਆਂ, ਉਹਦੀ ਵੀ ਜਿਹੜਾ ਉਹਨਾਂ ਦੀ ਪ੍ਰਸ਼ੰਸਾ ਬਹੁਤ ਹੋਈ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ 'ਤੇ ਨਜ਼ਰ ਮਾਰਦੇ ਹਾਂ। US ਓਲੰਪਿਕ ਦੀ ਇੱਕ ਸਾਈਕਲਿਸਟ ਕੈਲੀ ਕੈਟਲਿਨ ਆਪਣੇ ਕਹਿੰਦੇ ਸਟੈਨਫਰਡ ਦੇ ਘਰ ਦੇ ਵਿੱਚ 23 ਸਾਲ ਦੀ ਉਮਰ ਦੇ ਉੱਤੇ ਜਿਹੜੀ ਆ ਉਹ ਮਾਰੀ, ਜਿਹੜੀ ਉਸਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਸੋ US ਵੂਮਨ ਪਰਸੂਏਟ ਟੀਮ ਦੇ ਵਿੱਚ ਇਸਨੇ ਸਿਲਵਰ ਮੈਡਲ ਓਲੰਪਿਕਸ ਦੇ ਵਿੱਚ ਰੀਓ ਡੀ ਜਨੈਰੀਓ ਗੇਮਸ 2016 ਦੇ ਵਿੱਚ ਜਿਹੜਾ ਉਹ ਜਿੱਤਿਆ ਸੀਗਾ। ਸਟੈਨਫਰਡ ਯੂਨੀਵਰਸਿਟੀ ਕੈਂਪਸ ਕੈਲੀਫੋਰਨੀਆ ਦੇ ਵਿੱਚ ਇਸ ਦੀ ਜਿਹੜੀ ਲਾਸ਼ ਉਹ ਬਰਾਮਦ ਹੋਈ ਹੈ। ਇਸ ਦੀ ਉਮਰ ਜਿਹੜੀ ਉਹ ਸਿਰਫ 23 ਸਾਲ ਦੱਸੀ ਜਾਂਦੀ ਆ। ਕੈਟਲਿਨ ਦਾ ਜਿਹੜਾ ਪਿਓ ਆ ਮਾਰਕ ਕੈਟਲਿਨ, ਉਸਨੇ ਜਿਹੜਾ ਦੱਸਿਆ ਵੀ ਉਸ ਦੀ ਕੁੜੀ ਨੇ ਆਪਣੇ ਆਪ ਜਿਹੜੀ ਆ ਸੁਸਾਈਡ ਜਿਹੜਾ ਕੀਤਾ ਆ, ਆਤਮ ਹੱਤਿਆ ਜਿਹੜੀ ਉਸਨੇ ਕਰ ਲਈ ਆ। 23 ਸਾਲ ਦੀ ਉਮਰ ਦੇ ਵਿੱਚ ਹਰਜੋਤ ਸਿੰਘ ਜੀ ਚੰਗਾ ਨਾਮ ਜਿਹੜਾ ਇਸ ਲੜਕੀ ਨੇ ਜਿਹੜਾ ਖੱਟ ਲਿਆ ਸੀ, ਪਰ ਅਚਾਨਕ ਕੀ ਹੋ ਗਿਆ, ਕਿਵੇਂ ਇਹ ਏਡੇ ਵੱਡਾ ਕਦਮ ਜਿਹੜਾ ਆ ਮੌਤ ਵਾਲਾ ਜਿਹੜਾ ਉਸਨੇ ਚੱਕਣ ਦੀ ਜਿਹੜਾ ਉਹ ਚੱਕਿਆ ਆ, ਇਸ ਦੀ ਜਿਹੜੀ ਜਾਂਚ ਆ ਉਹ ਇਸ ਟਾਈਮ ਚੱਲ ਰਹੀ ਆ। ਅਤੇ ਕਹਿੰਦੇ ਵੀ ਉਸਦੇ ਜਿਹੜੇ ਸਾਥੀ ਆ, ਉਹਦੇ ਦੋਸਤ ਮਿੱਤਰ ਆ, ਉਹ ਵੀ ਇਸ ਟਾਈਮ ਬੜੇ ਸਦਮੇ ਦੇ ਵਿੱਚ ਨੇ ਵੀ ਇਹ ਅਚਾਨਕ ਕੀ ਹੋ ਗਿਆ ਜੀ। ਕਹਿੰਦੇ ਵੀ ਈਵਨ ਦੋ ਜਿਹੜਾ ਜੱਗੀ ਜੌਲ ਆ ਉਸ ਨੂੰ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਭੁੱਲਦੇ ਜਾ ਰਹੇ ਵੀ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਉਸ ਨੂੰ ਅੰਦਰ ਕੀਤਾ ਹੋਇਆ। ਵੀ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਕਿਸ ਤਰ੍ਹਾਂ ਫਰਾਂਸ ਤੋਂ ਜਾਂ ਹੋਰ ਮੁਲਕਾਂ ਤੋਂ ਜਿਹੜੇ ਸਿੱਖ ਸੀ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੀ। 6-6 7-7 ਸਾਲ ਬਾਅਦ ਫਿਰ ਉਹ ਜਿਹੜੇ ਆ ਉਹਨਾਂ ਦੇ ਕੇਸ ਬਰੀ ਵੀ ਹੋਏ ਹੈਗੇ ਆ। ਪਰ ਉਸ ਕੇਸ ਨੂੰ ਜਿਹੜਾ ਜੱਗੀ ਜੌਲ ਦਾ ਇੰਗਲੈਂਡ ਦੀਆਂ ਜਿਹੜੇ ਸਿੱਖ ਹੈਗੇ ਆ ਉਹਨਾਂ ਨੇ ਪੂਰੀ ਤਰ੍ਹਾਂ ਐਕਟਿਵ ਰੱਖਿਆ ਹੋਇਆ ਆ। ਪਿਛਲੇ ਵੀਕਐਂਡ 'ਤੇ ਇੰਗਲੈਂਡ ਦੇ ਵਿੱਚ ਵੀ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀ ਅਤੇ ਕੈਨੇਡਾ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਇਕੱਠੇ ਹੋਏ ਸੀ। ਹੁਣ ਇੰਗਲੈਂਡ ਦੇ ਵਿੱਚ ਉੱਥੇ ਦੇ ਸਿੱਖਾਂ ਨੇ, ਖਾਸ ਕਰਕੇ ਸਿੱਖ ਫੈਡਰੇਸ਼ਨ ਨੇ ਇਕੱਠੇ ਹੋ ਕੇ ਜਿਹੜੇ ਆ ਲੈਟਰ ਲਿਖੇ ਆ 150 MPs ਨੂੰ, ਮੈਂਬਰ ਪਾਰਲੀਮੈਂਟ ਨੂੰ, ਵੀ ਕਿਸ ਤਰ੍ਹਾਂ ਜਿਹੜੇ ਸਿੱਖ ਯੂਥ ਆ ਉਸ ਨੂੰ ਪੰਜਾਬ ਦੇ ਵਿੱਚ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਨਵੇਂ ਸ਼ਹਿਰ ਕੋਰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 3 ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਉੱਥੇ ਦੀ ਸਰਕਾਰ ਨੇ ਇਸ ਕਰਕੇ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਤੀ ਸੀ ਕਿ ਉਹਨਾਂ ਦੇ ਕੋਲ ਬੁੱਕਸ, ਲਿਟਰੇਚਰ ਅਤੇ ਪੰਪਲੇਟਸ ਹੈਗੇ ਆ ਜਿਹਦੇ ਵਿੱਚ ਖਾਲਿਸਤਾਨ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆ। ਸੋ ਹੁਣ ਜਿਹੜੀ UK ਦੀ ਸਰਕਾਰ ਆ, ਅਗਰ 150 MP ਉਹਦੇ ਹੱਕ 'ਚ ਹੁੰਦੇ ਆ ਅਤੇ ਉਹ ਇਸ ਇਸ਼ੂ ਨੂੰ ਜਿਹੜਾ ਆ ਉਹ ਇੰਡੀਆ ਦੀ ਜਿਹੜੀ ਸਰਕਾਰ ਆ ਉਹਦੇ ਕੋਲ ਲੈ ਕੇ ਜਾ ਸਕਦੇ ਆ। ਜੇ ਉੱਥੇ ਦੀ ਜਿਹੜੀ ਪੰਜਾਬ ਪੁਲਿਸ ਆ ਜਾਂ ਹੋਰ ਉੱਥੇ ਜਿਹੜੀਆਂ ਖਾਸ ਕਰਕੇ ਪੰਜਾਬ ਜਾਂ ਇੰਡੀਆ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਆ, ਉੱਥੇ ਦੇ ਬਹੁਤ ਸਾਰੇ ਜਿਹੜੇ ਕੇਸ ਇੱਦਾਂ ਦੇ ਸਾਹਮਣੇ ਆਏ ਆ ਜਿਸ ਦੇ ਵਿੱਚ ਕੋਈ ਉਹਨਾਂ ਦੇ ਕੋਲ ਸਬੂਤ ਨਹੀਂ, ਕੋਈ ਕੁਛ ਨਹੀਂ, ਕੋਈ ਚਲਾਨ ਨਹੀਂ ਪੇਸ਼ ਕਰਦੇ ਅਤੇ ਲੋਕਾਂ ਨੂੰ ਨਜਾਇਜ਼ ਧੱਕੇ ਦੇ ਨਾਲ ਜਿਹੜਾ ਆ ਉਹ ਫੜੋ ਫੜਾਈ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਅਟਲਾਂਟਾ ਤੋਂ। ਅਟਲਾਂਟਾ ਦੀ ਇੱਕ ਕੁੜੀ ਜਿਸ ਦੀ ਉਮਰ 18 ਸਾਲ ਆ, ਜ਼ੋਈ ਰੀਅਰਡਨ ਜਿਹੜੀ ਦੱਸੀ ਜਾਂਦੀ ਸੀ, ਉਸ ਨੇ ਜਿਹੜੇ ਇੱਕ ਕ੍ਰੈਸ਼ ਦੇ ਵਿੱਚ 3 ਪੈਡੈਸਟਰੀਅਨ ਜਿਹੜੇ ਆ ਉਹ
ਉਹਨਾਂ ਦੀ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਮੌਤ ਹੋਈ ਸੀ, ਜਿਨ੍ਹਾਂ ਦੇ ਵਿੱਚ ਇੱਕ ਇਨਫੈਂਟ ਵੀ ਸੀਗਾ। 2017 ਦੇ ਵਿੱਚ ਇਹ ਹਾਦਸਾ ਵਾਪਰਿਆ ਸੀ। ਅੱਜ ਅਦਾਲਤ ਦੇ ਦੁਆਰਾ ਜੇ ਇੱਕ ਜੱਜ ਦੇ ਦੁਆਰਾ ਉਸ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਸੀ, ਉਸ ਜਿਹੜੇ ਆ ਕਹਿੰਦੇ ਆ ਟਲਾਂਟਾ ਦੀ 18 ਸਾਲਾਂ ਦੀ ਜ਼ੋਈ ਰੀਅਰਡਨ ਜੋ ਕਿ ਗੋਰੇ ਮੂਲ ਦੀ ਹੈਗੀ ਆ, ਉਸ ਨੂੰ ਕੋਈ ਵੀ ਸਜ਼ਾ ਜਿਹੜੀ ਉਹ ਨਹੀਂ ਸੁਣਾਈ ਗਈ। ਮਹਿਜ 36 ਮਹੀਨਿਆਂ ਦੀ ਪ੍ਰੋਬੇਸ਼ਨ ਜਿਹੜੀ ਆ ਉਹ ਦਿੱਤੀ ਗਈ ਹੈਗੀ ਆ। 3 ਜਾਣੇ ਉਸ ਦੇ ਵਿੱਚ ਮਾਰੇ ਗਏ, ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਇਨਫੈਂਟ ਵੀ ਸੀਗਾ। ਪਰ ਜਿਹੜੇ ਸਟੇਟ ਕੋਰਟ ਜੱਜ ਐਲਨ ਜਾਰਡਨ ਆ ਉਹਨਾਂ ਨੇ ਜਿਹੜਾ ਆਪਣੀ ਸੈਂਟੈਂਸਿੰਗ ਦੇ ਦੌਰਾਨ ਕਿਹਾ ਯੂ ਆਰ ਪ੍ਰੀਟੀ ਯੰਗ, ਯੂ ਹੈਵ ਲਾਈਫ ਟਾਈਮ ਅਹੈਡ ਆਫ ਯੂ, ਅਤੇ ਮੈਂ ਐਕਸਪੈਕਟ ਕਰਦਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਚੰਗੇ ਕੰਮ ਜਿਹੜਾ ਕਰੋਗੇ। ਸਭ ਨੂੰ ਯਾਦ ਹੋਣਾ ਬਰੌਕ ਟਰਨਰ ਨਾਂ ਦਾ ਇੱਦਾਂ ਦਾ ਹੀ ਇੱਕ ਕਾਲਜ ਦਾ ਸਟੂਡੈਂਟ ਜਿਹਨੇ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ, ਉਸ ਨੂੰ ਜੱਜ ਨੇ 3 ਮਹੀਨੇ ਦੀ ਜਿਹੜੀ ਮਹਿਜ ਜਿਹੜੀ ਆ ਉਹ ਸਜ਼ਾ ਜਿਹੜੀ ਇਸ ਤਰੀਕੇ ਦੀ ਜਿਹੜੀ ਉਹ ਸੁਣਾਈ ਸੀ। ਬਾਅਦ ਦੇ ਵਿੱਚ ਉਸ ਜੱਜ ਨੂੰ ਰੀਕਾਲ ਇਹਨਾਂ ਇਲੈਕਸ਼ਨ ਦੇ ਵਿੱਚ ਕੀਤਾ ਗਿਆ ਸੀਗਾ, ਕਿਉਂਕਿ ਇੱਕ ਤਾਂ ਉਸਨੇ ਬਲਾਤਕਾਰ ਕੀਤਾ, ਬਾਅਦ 'ਚ ਉਸ ਜੱਜ ਨੇ ਵੀ ਇਹੀ ਆਖਿਆ ਸੀਗਾ ਵੀ ਨਹੀਂ ਯੰਗ ਆ, ਇਹਦੇ ਮੂਹਰੇ ਤਾਂ ਪੂਰੀ ਅਜੇ ਜ਼ਿੰਦਗੀ ਪਈ ਆ, ਜਸਟ ਬਿਕੋਜ਼ ਉਹ ਗੋਰੇ ਮੂਲ ਦਾ ਸੀਗਾ। ਲੱਗਦਾ ਇੱਥੇ ਵੀ ਕੁਛ ਅਜਿਹੀ ਹੀ ਜਿਹੜੀ ਭਾਵਨਾ ਉਹ ਸਾਹਮਣੇ ਨਜ਼ਰ ਆਈ ਆ। 3 ਜਾਣਿਆਂ ਨੂੰ ਮਾਰਨ ਤੋਂ ਬਾਵਜੂਦ ਵੀ ਕ੍ਰੈਸ਼ ਦੇ ਵਿੱਚ ਕੋਈ ਸਜ਼ਾ ਨਹੀਂ, ਸਿਰਫ 36 ਮਹੀਨਿਆਂ ਦੀ ਪ੍ਰੋਬੇਸ਼ਨ। ਅਤੇ ਇੱਥੇ ਜੇ ਕਿਸੇ ਦੇ ਕੋਲ ਕਹਿੰਦੇ ਆ ਵੀ ਜੇ marijuana ਤੀਜੀਰੀ ਫੜੀ ਜਾਂਦੀ ਆ ਅਤੇ ਉਸ ਨੂੰ ਲਾਈਫ ਟਾਈਮ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਜਾਂਦੀ ਆ। ਕਿੱਥੇ ਇਨਸਾਫ ਜਿਹੜਾ ਇਹ ਨਜ਼ਰ ਨਹੀਂ ਆ ਰਿਹਾ ਜੀ। ਅਗਲੀ ਖਬਰ ਜਿਹੜੀ ਆ ਰਹੀ ਹੈ, ਕਹਿੰਦੇ ਹਿੰਦੁਸਤਾਨ ਦੀ ਇੱਕ ਫਲਾਈਟ ਦਾ ਪਾਇਲਟ ਜਿਹੜਾ ਆ ਸੈਨ ਫਰਾਂਸਿਸਕੋ ਦੇ ਵਿੱਚ ਚਾਰਜ ਕੀਤਾ ਗਿਆ FBI ਵੱਲੋਂ, ਕਿਉਂਕਿ ਉਹ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਦਾ ਸੀ। ਜਿਹੜੀ ਇਹ ਫਲਾਈਟ ਆ ਨਿਊ ਦਿੱਲੀ ਤੋਂ ਸੈਨ ਫਰਾਂਸਿਸਕੋ ਏਅਰਪੋਰਟ 'ਤੇ ਆਈ। ਜਦੋਂ ਹੀ ਉਤਰੀ ਉਸੇ ਟਾਈਮ 'ਤੇ ਜਿਹੜੇ FBI ਦੇ ਏਜੰਟ ਸੀ ਉਹਨਾਂ ਨੇ ਉਸ ਨੂੰ ਜਿਹੜਾ ਆ ਅਰੈਸਟ ਕੀਤਾ ਲੋਕਾਂ ਦੇ ਸਾਹਮਣੇ, ਅਤੇ ਵਾਪਸ ਫਿਰ ਜਿਹੜੀ ਆ ਫਲਾਈਟ ਉਹਦੇ ਰਾਹੀਂ ਇੰਡੀਆ ਨੂੰ ਵਾਪਸ ਕਰ ਦਿੱਤਾ। ਅਤੇ ਸਰੋਤਿਆਂ ਨੂੰ ਦੱਸਦੀ ਇਹ ਕਹਿੰਦੇ US ਦਾ ਜਿਹੜਾ ਫੈਡਰਲ ਲਾ ਆ ਇਹ ਪ੍ਰੋਹਿਬਿਟ ਕਰਦਾ ਹੈ ਕਿਸੇ ਤਰ੍ਹਾਂ ਦੀ ਪ੍ਰੋਡਕਸ਼ਨ, ਡਿਸਟਰੀਬਿਊਸ਼ਨ, ਰਿਸੈਪਸ਼ਨ ਜਾਂ ਪੋਜੈਸ਼ਨ ਆਫ ਐਨ ਇਮੇਜ ਆਫ ਏ ਚਾਈਲਡ ਪੋਰਨੋਗ੍ਰਾਫੀ। ਬਿਲਕੁਲ, ਇਹ ਲੋਕਾਂ ਦੇ ਸਾਹਮਣੇ ਹੱਥਕੜੀਆਂ ਲਾ ਕੇ ਇਸ ਨੂੰ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹਦਾ ਜਿਹੜਾ ਪਾਸਪੋਰਟ ਆ ਜ਼ਬਤ ਕੀਤਾ ਆ FBI ਵਾਲਿਆਂ ਨੇ। ਉਸ ਦਾ ਵੀਜ਼ਾ ਜਿਹੜਾ ਕੈਂਸਲ ਕਰਕੇ ਉਹਨੂੰ ਪੱਕੇ ਤੌਰ ਦੇ ਉੱਤੇ ਆਪਣੇ ਜਿਹੜੇ ਮੁਲਕ ਆ ਉੱਥੇ ਘਲਾ ਦਿੱਤਾ ਹੈ ਉਹਨਾਂ ਨੂੰ, ਭਾਰਤ ਨੂੰ ਉਹਨਾਂ ਨੇ। ਅਤੇ ਜਿੱਦਾਂ ਕੱਲ੍ਹ ਵੀ ਜਿਹੜੇ ਹਰਜੋਤ ਸਿੰਘ ਜੀ ਦੂਜੇ ਪ੍ਰੋਗਰਾਮ 'ਚ ਮੈਂ ਗੱਲ ਕਰ ਰਿਹਾ ਸੀ, ਬਹੁਤ ਸਾਰੀ WhatsApp ਦੇ ਉੱਤੇ ਅਜਿਹੀਆਂ ਵੀਡੀਓ ਤੁਹਾਨੂੰ ਫੋਟੋਆਂ ਲੋਕ ਜਿਹੜੇ ਘੱਲਦੇ ਰਹਿੰਦੇ, ਉਹਨਾਂ ਲੋਕਾਂ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ਤੁਹਾਨੂੰ, ਉਹਨਾਂ ਨੂੰ ਬਲੌਕ ਕਰਨਾ ਚਾਹੀਦਾ ਆ। ਅਤੇ ਅਜਿਹਾ ਜਿਹੜਾ ਕੋਈ ਵੀ ਗੰਦਮੰਦ ਵਾਲਾ ਜਿਹੜਾ ਸਮਾਨ ਆ ਆਪਣੇ ਫੋਨ ਦੇ ਵਿੱਚ ਨਾ ਰੱਖੋ। ਹੁਣ ਇਰਰਿਸਪੈਕਟਿਵ ਤੁਸੀਂ ਅਮਰੀਕਾ ਤੋਂ ਆ ਰਹੇ ਆ ਜਾ ਰਹੇ ਆ, ਉਹਨਾਂ ਦੇ ਕੋਲ ਇਖਤਿਆਰ ਹੈਗਾ ਆ ਤੁਹਾਡੇ ਜਿਹੜੇ ਫੋਨ ਆ ਉਹਨਾਂ ਨੂੰ ਸਰਚ ਕਰਨ ਦਾ, ਉਹ ਦੇਖਣ ਦਾ। ਕੋਈ ਅਜਿਹੀ ਚੀਜ਼ ਜਿਹੜੀ ਆ ਕਿਸੇ ਨੇ ਭੁੱਲ ਭੁਲੇਖੇ ਵੀ ਤੁਹਾਨੂੰ ਘੱਲੀ ਹੋਈ, ਤੁਸੀਂ ਨਹੀਂ ਵੀ ਚਾਹੁੰਦੇ ਹੋਏ ਤੁਹਾਡੇ ਕੋਲ ਆਈ ਆ, ਤੁਹਾਨੂੰ ਜੇ ਉਹਨਾਂ ਨੇ ਉਹ ਦੇਖ ਲਈ ਤਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਵੀ ਜਿਹੜਾ ਉਹ ਸਲੂਕ ਜਿਹੜਾ ਹੋ ਸਕਦਾ ਆ। ਤੁਹਾਡੀ ਐਜ਼ ਏ ਚੰਗੇ ਨਾਗਰਿਕ ਤੁਹਾਡਾ ਫਰਜ਼ ਵੀ ਬਣਦਾ ਆ ਵੀ ਜੇ ਕੋਈ ਇੱਦਾਂ ਦੀ ਚੀਜ਼ ਡਿਸਟਰੀਬਿਊਟ ਕਰ ਰਿਹਾ ਹੈ, ਅੱਗੇ ਤੋਂ ਅੱਗੇ ਕਰ ਰਿਹਾ ਆ, ਉਸ ਦੀ ਸ਼ਿਕਾਇਤ ਕਰੋ। ਅਤੇ ਅਜਿਹੇ ਜਿਹੜੇ ਗੰਦੇ ਅਨਸਰਾਂ ਨੂੰ ਤੁਸੀਂ ਸਮਾਜ ਦੇ ਵਿੱਚ ਰੱਖ ਕੇ ਕਰਨਾ ਕੀ ਆ, ਜਿਹੜੇ ਬੱਚਿਆਂ ਦੇ ਬਾਬਤ ਇੱਦਾਂ ਦੀ ਜਿਹੜੀ ਆ ਵਿਚਾਰਧਾਰਾ, ਇੱਦਾਂ ਦੀ ਸੋਚ ਜਿਹੜੀ ਉਹ ਰੱਖਦੇ ਆ। 50 ਸਾਲ ਤੋਂ ਵੱਧ ਜਿਹੜੀ ਇਸ ਪਾਇਲਟ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈਗੀ। ਬਿਲਕੁਲ, FBI ਵਾਲੇ ਪਿਛਲੇ 2 ਮਹੀਨਿਆਂ ਤੋਂ ਇਹਦੇ ਉੱਤੇ ਜਿਹੜੀ ਨਜ਼ਰ ਰੱਖ ਰਹੇ ਸੀ, ਹਰ ਵਾਰੀ ਫਿਰ ਇਹੀ ਕੰਮ ਕਰਦਾ ਸੀਗਾ। ਅਤੇ ਕਹਿੰਦੇ ਵੀ ਹੁਣ ਉਹਦਾ ਪਰਮਾਨੈਂਟਲੀ ਜਿਹੜਾ US ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈਗੀ। ਅਤੇ ਇਹ ਵੀ ਜਿਹੜਾ ਦੱਸਦੇ ਵੀ ਜਦੋਂ ਤੁਸੀਂ ਅਮਰੀਕਾ ਵੱਲ ਨੂੰ ਤੁਰਦੇ ਹੋ, ਉਡਾਨ ਭਰਦੇ ਹੋ ਕਿਸੇ ਵੀ ਜਹਾਜ਼ ਦੇ ਵਿੱਚੋਂ, ਉਹ ਜਿਹੜੀ ਉਡਾਨ ਤੁਸੀਂ ਲੈ ਕੇ ਆ ਰਹੇ ਆ ਉੱਥੋਂ ਦੀ ਅਥਾਰਟੀ ਜਿਹੜੀ ਤੁਹਾਡੇ ਬਾਰੇ ਜਿਹੜੇ ਕਸਟਮ ਬਾਰਡਰ ਏਜੰਟਸ ਆ, ਪੈਟਰੋਲ ਜਿਹੜੇ ਏਜੰਟਸ ਹੁੰਦੇ ਆ, ਉਹਨਾਂ ਨੂੰ ਤੁਹਾਡੀ ਜਾਣਕਾਰੀ ਦਿੰਦੇ ਆ ਵੀ ਕਿਹੜੇ ਕਿਹੜੇ ਲੋਕ ਇੱਥੇ ਆ ਰਹੇ ਆ, ਅਤੇ ਉਹਨਾਂ ਦਾ ਉਹ ਡਾਟਾ ਫਿਰ ਮੋਨੀਟਰ ਕਰਦੇ ਨੇ ਵੀ ਤੁਸੀਂ ਅਮਰੀਕਾ ਦੀ ਧਰਤੀ 'ਤੇ ਆ ਕੇ ਕੀ ਡਾਊਨਲੋਡ ਕਰ ਰਹੇ ਹੋ, ਕੀ ਤੁਸੀਂ ਦੇਖ ਰਹੇ ਹੋ, ਕੀ ਕੁਛ ਹੈਗਾ ਕਿਤੇ ਇੱਦਾਂ ਦੀ ਚੀਜ਼ ਤਾਂ ਨਹੀਂ ਹੈਗੀ। ਜਿੱਦਾਂ ਦੱਸਿਆ ਵੀ ਇਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਦੇ ਵਿੱਚ ਇਸ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ, ਅਤੇ ਇੱਕ ਡੋਸੀਅਰ ਵੀ ਜਿਹੜਾ ਆ ਉਹ ਨਾਲ ਹੀ ਭਾਰਤ ਦੀ ਸਰਕਾਰ ਨੂੰ ਜਿਹੜਾ ਉਹਨਾਂ ਨੇ ਫੜਾ ਦਿੱਤਾ ਵੀ ਆਹ ਚੰਨ ਜਿਹੜਾ ਤੁਹਾਡਾ ਬੰਦਾ ਚਾੜਨ ਦਿਆ ਸੀਗਾ ਜੀ। ਅਗਲੀ ਕੁਛ ਲੋਕਲ ਖਬਰਾਂ ਵੱਲ ਆਈਏ। ਫ੍ਰਿਜ਼ਨੋ ਦੇ ਵਿੱਚ ਜਿਹੜੀ ਆ ਫ੍ਰਿਜ਼ਨੋ ਦੀ ਪੁਲਿਸ ਨੇ ਹੁਣ ਇਹ ਕਿਹਾ ਵੀ ਜੇ ਤੁਹਾਡੇ ਕੋਲ ਨੌਨ ਐਮਰਜੈਂਸੀ ਤੁਸੀਂ ਕਾਲ ਕਰਨੀ ਆ ਪੁਲਿਸ ਨੂੰ, ਅਤੇ 911 ਨਾ ਕਾਲ ਕਰੋ, ਕਿਉਂਕਿ ਉਹਨਾਂ ਨੂੰ ਬਹੁਤ ਕਾਲਾਂ ਜਾ ਰਹੀਆਂ। ਸੋ ਉਹਨਾਂ ਨੇ ਹੁਣ ਨਵਾਂ ਨੰਬਰ 311
311 ਜਿਹੜਾ ਸੈਟਅਪ ਕੀਤਾ ਹੈਗਾ ਵੀ ਜੇ ਨੌਨ ਐਮਰਜੈਂਸੀ ਹੈਗੀ ਆ ਫਿਰ ਤੁਸੀਂ 311 ਨੰਬਰ ਜਿਹੜਾ ਹੈਗਾ 311 ਉਸ ਉੱਤੇ ਕਾਲ ਕਰ ਸਕਦੇ ਹੋ। ਜੀ ਸੈਕਰਾਮੈਂਟੋ ਦਾ ਖਬਰ ਆ ਰਹੀ ਉੱਥੇ ਡੈਲ ਪਾਸੋ ਬੁਲੇਵਾਰਡ ਦੇ ਉੱਤੇ I-5 ਦੇ ਉੱਤੇ ਜਿਹੜੇ 7 ਕਾਰ ਕ੍ਰੈਸ਼ ਜਿਹੜਾ ਹੋਇਆ ਜਿਸ ਕਰਕੇ ਕਾਫੀ ਜਿਹੜਾ ਸਲੋ ਡਾਊਨ ਹੈਗਾ ਆ। ਸੋ ਜੇ ਸੈਕਰਾਮੈਂਟੋ ਵਾਲੇ ਪਾਸੇ ਤੁਸੀਂ I-5 ਤੋਂ ਡੈਲ ਪਾਸੋ ਬੁਲੇਵਾਰਡ ਲਾਗੂ ਲੰਘ ਰਹੇ ਆ ਤਾਂ ਟ੍ਰੈਫਿਕ ਦੇ ਲਈ ਜਿਹੜਾ ਆ ਉਹ ਤਿਆਰ ਰਹੋ ਜੀ। ਸੋ ਬਾਕੀ ਬੇਕਰਫੀਲਡ ਲਈ ਬੜੀ ਬੁਰੀ ਖਬਰ ਆ ਰਹੀ ਆ। ਬੇਕਰਸਫੀਲਡ ਨੂੰ ਕਹਿੰਦੇ ਵੀ ਅਮਰੀਕਾ ਦੀ ਸਭ ਤੋਂ ਖਤਰਨਾਕ ਸ਼ਹਿਰ ਐਲਾਨਿਆ ਗਿਆ ਆ ਹੋਮ ਸਿਕਿਉਰਿਟੀ ਸਰਵੇ ਦੇ ਮੁਤਾਬਕ। ਕਹਿੰਦੇ ਵੀ ਉੱਥੇ ਜਿਹੜੀਆਂ ਬ੍ਰੇਕ ਇਨ ਘਰਾਂ ਦੇ ਵਿੱਚ ਰੋਬਰੀਆਂ ਜਿਹੜੀਆਂ ਆ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ ਆ। ਸੋ ਨੈਸ਼ਨਲ ਕਾਉਂਸਲ ਫਾਰ ਹੋਮ ਸੇਫਟੀ ਐਂਡ ਸਿਕਿਉਰਿਟੀ ਸਰਵੇ ਦੇ ਮੁਤਾਬਕ ਬੇਕਰਸਫੀਲਡ 14ਵੇਂ ਨੰਬਰ 'ਤੇ ਅਮਰੀਕਾ ਦੇ ਵਿੱਚ ਆਇਆ ਹੈਗਾ ਆ। ਇਹ ਜਿਹੜਾ ਸਰਵੇ ਇਸ ਹਿਸਾਬ ਨਾਲ ਕੀਤਾ ਜਾਂਦਾ ਵੀ 1 ਲੱਖ ਲੋਕਾਂ ਦੇ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਕ੍ਰਾਈਮ ਰੇਟ ਜਿਹੜੀ ਐਵਰੇਜ ਕਰਦੇ ਹੈਗੇ ਆ। ਜਿਹੜਾ ਕੈਲੀਫੋਰਨੀਆ ਦੇ ਵਿੱਚ ਹੋਰ ਸ਼ਹਿਰ ਜਿਹੜੇ ਆਏ ਹੈਗੇ ਆ, ਬਲੇਹੋ 5ਵੇਂ ਨੰਬਰ 'ਤੇ ਆਇਆ ਹੈਗਾ ਆ, ਮੋਡੈਸਟੋ 12ਵੇਂ ਨੰਬਰ 'ਤੇ ਅਤੇ ਓਕਲੈਂਡ ਵੀ ਜਿਹੜਾ ਆ ਉਹ 5ਵੇਂ ਨੰਬਰ 'ਤੇ ਆਇਆ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਨਵਾਂ ਕੈਂਪਸ ਜਿਹੜਾ ਆ ਉਹ ਸਟਾਕਟਨ ਦੇ ਵਿੱਚ ਬਣ ਸਕਦਾ ਆ। ਇਸ ਦੇ ਬਾਬਤ ਲੈਫਟੀਨੈਂਟ ਗਵਰਨਰ ਇਲੈਨੀ ਕੋਨਾਲਾਕਿਸ ਉਹਨਾਂ ਨੇ ਕਹਿੰਦੇ ਸ਼ਹਿਰ ਦਾ ਕੱਲ੍ਹ ਦੌਰਾ ਜਿਹੜਾ ਉਹ ਕੀਤਾ ਆ ਅਤੇ ਨਾਲ ਹੀ ਦੱਸਿਆ ਵੀ ਗਵਰਨਰ ਗੈਵਿਨ ਨਿਊਸਮ ਨੇ $2 ਮਿਲੀਅਨ ਦਾ ਜਿਹੜਾ ਬਜਟ ਆ ਇਸ ਪ੍ਰਪੋਜ਼ਲ ਦੇ ਰਿਸਰਚ ਦੇ ਪੋਟੈਂਸ਼ੀਅਲ ਦੇ ਲਈ CSU ਜਿਹੜਾ ਜੇ ਖੁੱਲ੍ਹ ਸਕਦਾ ਸਟਾਕਟਨ ਦੇ ਵਿੱਚ ਕਿ ਨਹੀਂ ਉਸ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਹੋਇਆ ਆ। ਜਿਹੜਾ ਉੱਥੇ ਦਾ ਜਿਹੜਾ ਮੇਅਰ ਆ ਸਟਾਕਟਨ ਦਾ ਜਿਹੜਾ ਨਵਾਂ ਬਣਿਆ ਮੇਅਰ ਆ ਕੁਝ ਸਮਾਂ ਪਹਿਲਾਂ ਹੀ ਉਹਨੇ ਜਿਹੜੀ ਮੁਲਾਕਾਤ ਲੈਫਟੀਨੈਂਟ ਗਵਰਨਰ ਦੇ ਨਾਲ ਜਿਹੜੀ ਉਹ ਕੀਤੀ ਆ ਅਤੇ ਕਹਿੰਦੇ ਇੱਕ ਕਦਮ ਹੋਰ ਨਜ਼ਦੀਕ ਜਿਹੜਾ ਉਹ ਬਣਿਆ ਆ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦਾ ਨਵਾਂ ਕੈਂਪਸ ਦਾ ਕਾਰਨ ਕਹਿੰਦੇ ਬਣਨ ਦਾ ਇਹੀ ਆ ਵੀ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਸਟੂਡੈਂਟ ਪੜ੍ਹ ਰਿਹਾ ਆ, ਕੋਸ਼ਿਸ਼ ਕਰਦਾ ਆ ਵੀ ਜਿਹੜੇ ਸਟੇਟ ਰਨ ਯੂਨੀਵਰਸਿਟੀਜ਼ ਆ ਉਹਨਾਂ ਦੇ ਵਿੱਚ ਜਿਹੜਾ ਉਹ ਪੜ੍ਹਿਆ ਜਾਵੇ, ਪਰ ਬਹੁਤ ਜ਼ਿਆਦਾ ਲੋਕਾਂ ਨੂੰ ਰਿਜੈਕਸ਼ਨ ਜਿਹੜੀ ਉਹ ਹੋ ਰਹੀ ਆ ਕਿਉਂਕਿ ਆਲਰੇਡੀ ਓਵਰ ਕਰਾਊਡਡ ਜਿਹੜੇ ਆ ਉਹ ਯੂਨੀਵਰਸਿਟੀਆਂ ਜਿਹੜੀਆਂ ਹੋਈਆਂ ਪਈਆਂ ਨੇ। ਬਿਲਕੁਲ ਇਹਨਾਂ ਏਰੀਆ ਦੇ ਵਿੱਚ ਪਾਪੂਲੇਸ਼ਨ ਵੀ ਬਹੁਤ ਵਧੀ ਹੈਗੀ ਆ। ਸਟਾਕਟਨ, ਲੇਥਰੋਪ, ਸੀਰੀਜ਼ ਇਸ ਏਰੀਆ ਦੇ ਵਿੱਚ ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਇਸ ਟਾਈਮ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ 'ਚ ਆ, ਉਸ ਤੋਂ ਬਾਅਦ ਜਾ ਕੇ ਫਿਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਟਰਲਕ ਦੇ ਵਿੱਚ ਆ ਜਾਂ UC ਮਰਸਡ ਦੇ ਵਿੱਚ ਜੀ ਆ। ਸੋ ਮੋਸਟ ਪ੍ਰੋਬਬਲੀ ਉੱਦਾਂ ਤਾਂ ਕਾਫੀ ਨੇ ਉੱਤੇ, ਉੱਦਾਂ ਤਾਂ ਬਹੁਤ ਜ਼ਿਆਦਾ ਕੈਂਪਸ ਆ ਉਸ ਏਰੀਆ ਦੀ ਆਪਾਂ ਗੱਲ ਕਰਦੇ ਹਾਂ। ਸੋ ਕਾਲਜਿਸ ਕਾਫੀ ਹੈਗੇ ਆ, ਟ੍ਰੇਸੀ 'ਚ ਹੈਗਾ ਆ, ਮੋਡੈਸਟੋ 'ਚ ਆ, ਸਟਾਕਟਨ 'ਚ ਆ। ਸੋ ਹੋਪਫੁਲੀ ਜੇ ਇਹ ਯੂਨੀਵਰਸਿਟੀ ਉੱਥੇ ਬਣਦੀ ਆ ਅਤੇ ਉਹਦੇ ਨਾਲ ਜਿਹੜੇ ਉੱਥੇ ਲੋਕ ਆ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਫਾਇਦਾ ਹੋਊਗਾ। ਬਿਲਕੁਲ ਕਹਿੰਦੇ ਪਿਛਲੇ ਸਾਲ 38,000 ਕੁਆਲੀਫਾਈਡ ਸਟੂਡੈਂਟ CSU ਸਿਸਟਮ ਦੇ ਵਿੱਚ ਜਿਹੜੇ ਆ ਉਹ ਨਹੀਂ ਹੋ ਸਕੇ, ਦਾਖਲਾ ਨਹੀਂ ਲੈ ਸਕੇ ਕਿਉਂਕਿ ਕਿਸੇ ਦੇ ਲਈ ਉੱਥੇ ਜਗ੍ਹਾ ਹੀ ਜਿਹੜੀ ਉਹ ਨਹੀਂ ਸੀ ਅਤੇ ਕਾਫੀ ਵੱਡੀ ਇੱਕ ਸਮੱਸਿਆ ਕੈਲੀਫੋਰਨੀਆ ਇਸ ਦੇ ਬਾਬਤ ਉਹ ਸਫ਼ਰ ਕਰ ਰਿਹਾ। ਸੋ ਨਵਾਂ ਕੈਂਪਸ ਹੋ ਸਕਦਾ ਹੈ ਸਟਾਕਟਨ ਦੇ ਵਿੱਚ ਜਿਹੜਾ ਖੁੱਲ੍ਹੇਗਾ ਅਤੇ ਉਹਦੇ ਨਾਲ ਤਾਂ ਸਟਾਕਟਨ ਦੀ ਇਕੋਨਮੀ ਦੇ ਵਿੱਚ ਵੀ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਗੁੱਡ ਹੋਊਗਾ। ਸਟੂਡੈਂਟ ਨਵੇਂ ਆਉਣਗੇ, ਇੱਧਰੋਂ ਉੱਧਰੋਂ ਜਿਹੜੇ ਲੋਕ ਆ ਉਹ ਉੱਧਰ ਆਉਣਗੇ ਅਤੇ ਰੀਅਲ estate ਕਿਤੇ ਨਾ ਕਿਤੇ ਜਿਹੜੀ ਉੱਥੇ ਕਿਤੇ ਨਾ ਕਿਤੇ ਡਾਊਨ ਵੀ ਜਿਹੜੀ ਉਹ ਜਾ ਰਹੀ ਸੀ। ਜਿਹੜੀ ਕਈ ਵਾਰੀ ਬੈਂਕਰਪਟ ਹੋਈ ਜਿਹੜੀ ਇਹ ਸਿਟੀ ਆ ਉਹ ਸ਼ਾਇਦ ਮੁੜ ਪੈਰਾਂ ਦੇ ਉੱਤੇ ਜਿਹੜੇ ਇਹਦੇ ਆਉਣ ਦੇ ਕਰਕੇ ਹੋਵੇ। ਉੱਥੇ ਹੋਮਲੈਸਨੈਸ ਦੀ ਜਿਹੜੀ ਸਭ ਤੋਂ ਵੱਡੀ ਇੱਕ ਸਮੱਸਿਆ ਆ। ਤੁਸੀਂ 5 ਦੇ ਉੱਤੋਂ ਜਦੋਂ ਲੰਘਦੇ ਆ ਤਾਂ ਜਿਹੜੀਆਂ ਉਹ ਤੁਹਾਨੂੰ ਸ਼ਰੇਆਮ ਜਿਹੜੇ ਤੰਬੂ ਜਿਹੜੇ ਲੱਗੇ ਆ ਬਹੁਤ ਜ਼ਿਆਦਾ ਰੇਲ ਲਾਈਨਾਂ ਦੇ ਲਾਗੇ ਤੁਹਾਨੂੰ ਨਜ਼ਰ ਆਉਂਦੇ ਨੇ। ਹੁਣ ਜਦੋਂ ਸਟਾਕਟਨ ਦਾ ਨਗਰ ਕੀਰਤਨ ਵੀ ਆ ਰਿਹਾ 14 ਅਪ੍ਰੈਲ ਨੂੰ, ਜਦੋਂ ਸਾਰਿਆਂ ਨੇ ਉੱਥੇ ਜਾਣਾ, ਤੁਸੀਂ ਜਿਹੜੇ ਕੋਈ ਇਰਦ ਗਿਰਦ ਕੋਈ ਦੇਖਦਾ ਆ ਤਾਂ ਤੁਹਾਨੂੰ ਉੱਥੇ ਦੇ ਹਾਲਾਤ ਦਾ ਉਹ ਫਿਰ ਪਤਾ ਲੱਗੇਗਾ। ਜੇ ਜਾਂਦੇ ਜਾਂਦੇ ਸਿਹਤ ਦੀ ਗੱਲ ਕਰਦੇ ਜਾਈਏ ਹੈਲਥ ਇਸ਼ੂ ਦੇ, ਕਹਿੰਦੇ 228 ਮੀਸਲਸ ਕੇਸਸ ਜਿਹੜੇ ਹੈਗੇ ਆ ਉਹ USA ਦੇ ਵਿੱਚ ਰਿਪੋਰਟ ਹੋਏ ਹੈਗੇ ਆ। ਸੋ ਜੇ ਕਿਸੇ ਨੂੰ ਵੀ ਕੋਈ ਇੱਦਾਂ ਦੀ ਪ੍ਰੋਬਲਮ ਲੱਗਦੀ ਆ, ਰਾਈਟ ਵੇ ਜਿਹੜਾ ਹੈਗਾ ਆ ਉਹ ਤੁਹਾਨੂੰ ਹਸਪੀਟਲ ਜਾਣਾ ਚਾਹੀਦਾ ਹੈਗਾ। ਹਰਜੋਤ ਸਿੰਘ ਜੀ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆ ਪ੍ਰੋਬਲਮ ਇਹ ਬਣੀ ਪਈ ਆ ਵੀ ਇਸ ਟਾਈਮ ਪਤਾ ਨਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਜਿਹੜਾ ਚੱਲ ਰਿਹਾ ਵੀ ਮੈਂ ਭਾਈ ਆਪਣੇ ਨਿਆਣਿਆਂ ਨੂੰ ਵੈਕਸੀਨ ਨਹੀਂ ਦੇਣਾ। ਕੁਝ ਕੁ ਜਿਹੜੀ ਮਾਈਨੋਰਟੀ ਆਫ ਲੋਕ ਉਹ ਆਪਣੇ ਨਿਆਣੇ ਨੂੰ ਵੈਕਸੀਨ ਨਹੀਂ ਦੇ ਰਹੇ। ਮੀਜ਼ਲਸ ਵਰਗੀਆਂ ਉਹ ਬਿਮਾਰੀਆਂ ਜਿਨ੍ਹਾਂ ਨੂੰ ਦੁਨੀਆ ਤੋਂ ਉਖਾੜ ਕੇ ਜਿਹੜਾ ਸਿੱਟ ਦਿੱਤਾ ਗਿਆ ਸੀ ਉਹ ਮੁੜ ਕੇ ਦੁਬਾਰਾ ਜਿਹੜੀਆਂ ਉਹ ਆ ਰਹੀਆਂ ਆ। 228 ਕੇਸ ਇੱਥੇ ਹੋਏ ਆ, ਯੂਰਪ ਦੇ ਵਿੱਚ ਕਈ ਕੇਸ ਹੋਏ ਆ। ਹੁਣ ਇਟਲੀ ਵਾਲਿਆਂ ਨੇ UK ਵਾਲਿਆਂ ਨੇ ਇਹ ਨਵਾਂ ਜਿਹੜਾ ਕਾਨੂੰਨ
ਬਣਾਤਾ ਵੀ ਭਾਈ ਜੇ ਤੁਹਾਡਾ ਨਿਆਣਾ ਨੂੰ ਤੁਸੀਂ ਵੈਕਸੀਨ ਨਹੀਂ ਕਰਾਏ ਤੁਹਾਨੂੰ ਵੀ ਅਸੀਂ ਜਿਹੜਾ ਆ ਉਹ ਇੱਥੇ ਜਿਹੜਾ ਆਉਣ ਨਹੀਂ ਦੇਣਾ। ਇੱਕ ਇੱਦਾਂ ਹੀ ਸੀ ਹਰਜੋਤ ਸਿੰਘ ਜੀ, ਕੋਈ ਇੱਦਾਂ ਹੀ ਜਿਹੜਾ ਕੋਈ ਬਾਹਰਲੇ ਮੁਲਕ ਦਾ ਕਿਸੇ ਆਈਲੈਂਡ ਦੇ ਵਿੱਚ ਆਈਲੈਂਡ ਮੁਲਕ ਦੇ ਵਿੱਚ ਗਿਆ, ਉਹਨਾਂ ਨੇ ਆਪਣਾ ਨਿਆਣਾ ਜਿਹੜਾ ਵੈਕਸੀਨ ਜਿਹੜਾ ਕਰਾਇਆ ਨਹੀਂ, ਅਤੇ ਉਹ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਉਸ ਮੁਲਕ ਦੇ ਵਿੱਚ ਜਿਹੜਾ ਉਹ ਛੱਡ ਆਇਆ, ਜਿਨ੍ਹਾਂ ਨੇ ਉਹ ਮਸਾਂ ਹੀ ਜਿਹੜੀਆਂ ਆ ਇਰੈਡੀਕੇਟ ਕੀਤੀਆਂ ਸੀ, ਖਤਮ ਕੀਤੀਆਂ ਸੀ। ਲੋਕਾਂ ਦੇ ਦਿਮਾਗ ਦੇ ਵਿੱਚ ਪੈਣੀ ਚਾਹੀਦੀ ਹੈ ਭਾਈ ਵੈਕਸੀਨ ਦੇ ਨਾਲ ਕੋਈ ਕੁਛ ਨਹੀਂ ਹੁੰਦਾ, ਕੋਈ ਤੁਹਾਡੇ ਨਿਆਣੇ ਨੂੰ ਔਟਿਜ਼ਮ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ ਉਸ ਦੇ ਨਾਲ ਲੱਗਦੀ, ਬਲਕਿ ਅਜਿਹੀਆਂ ਬਿਮਾਰੀਆਂ ਤੋਂ ਜਿਹੜਾ ਹੈ ਉਹਨਾਂ ਦਾ ਬਚਾਅ ਹੁੰਦਾ ਆ। ਸੋ ਇਹ ਅਕਲ ਜਿਹੜੀ ਆ ਉਹ ਦੇਣੀ ਚਾਹੀਦੀ। ਜੇ ਤੁਹਾਨੂੰ ਕੋਈ ਜਾਣਦਾ ਇੱਦਾਂ ਦਾ ਬੰਦਾ, ਉਹਨਾਂ ਨੂੰ ਸਮਝਾਓ ਭਾਈ ਇਹਨਾਂ ਵੈਕਸੀਨ ਦੇ ਨਾਲ ਕੁਛ ਨਹੀਂ ਹੁੰਦਾ, ਸਾਰਿਆਂ ਨੂੰ ਹੀ ਲੱਗੀਆਂ ਤਾਂ ਹੀ ਜਿਹੜੇ ਆ ਉੱਥੇ ਬਚੇ ਫਿਰਦੇ ਆ ਜੀ। ਸੋ ਇਹ ਬਹੁਤ ਜ਼ਰੂਰੀ ਆ। ਅਤੇ ਇੱਥੇ ਤਾਂ ਵੈਸੇ ਵੀ ਸਕੂਲਾਂ ਦੇ ਵਿੱਚ ਜਿਹੜੇ ਉਹਨਾਂ ਬੱਚਿਆਂ ਨੂੰ ਜਿਹੜਾ ਨਹੀਂ ਲਿਆ ਜਾਂਦਾ, ਜਿਹੜੇ ਵੈਕਸੀਨਸ ਜਿਹੜੇ ਆ ਉਹ ਨਹੀਂ ਉਹਨਾਂ ਨੂੰ ਲਵਾਈਆਂ ਹੁੰਦੀਆਂ। ਸੋ ਧਿਆਨ ਰੱਖਣ ਦੀ ਜਿਹੜੀ ਇਸ ਚੀਜ਼ ਦੀ ਬਹੁਤ ਜ਼ਰੂਰਤ ਆ ਵੀ ਕਿਹੜੇ ਬੱਚਿਆਂ ਦੇ ਨਾਲ ਤੁਹਾਡੇ ਬੱਚੇ ਵੀ ਜਿਹੜੇ ਉਹ ਘੁੰਮ ਫਿਰ ਰਹੇ ਨੇ, ਵੀ ਕਿਤੇ ਉਹ ਤਾਂ ਨਹੀਂ ਜਿਹੜੇ ਅਨਵੈਕਸੀਨੇਟਡ ਨੇ, ਕਿਤੇ ਬਾਅਦ ਦੇ ਵਿੱਚ ਐਵੇਂ ਹੋਰ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਹੋਵੇ ਜੀ। ਅਤੇ ਲੈਂਦੇ ਆ ਇਜਾਜ਼ਤ। ਬਹੁਤ ਹੀ ਪਿਆਰ ਸਤਿਕਾਰ ਸਿੰਘ ਨਿੱਕੀ ਜੀ, ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। Chicago's Pizza with a Twist ਦੀ ਫਰੈਂਚਾਈਜ਼ੀ